ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ USA। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ, ਟੋਨੀ ਟਰਕੀਅਨ ਦੇ ਨਾਲ ਤੁਸੀਂ USA ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ, ਜਿੰਦ ਕੌਰ ਬੇਕਰਸਫੀਲਡ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰਲ ਵੈਲੀ ਤੋਂ ਤੇ ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 24 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਸ਼ਰਮਾ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਮੈਂਬਰ ਪਾਰਲੀਮੈਂਟਾਂ ਦੀ ਸਹੁੰ ਤੋਂ। ਕਹਿੰਦੇ ਅੰਮ੍ਰਿਤਪਾਲ ਨੂੰ ਛੱਡ ਕੇ ਪੰਜਾਬ ਦੇ 12 ਮੈਂਬਰ ਪਾਰਲੀਮੈਂਟ ਅੱਜ ਸਹੁੰ ਚੁੱਕਣਗੇ ਜੀ। ਪ੍ਰਵੀਨ ਜੀ, ਬਿਲਕੁਲ। ਜਦੋਂ ਹੁਣ 18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ ਸ਼ੁਰੂ ਹੋਇਆ ਜੀ ਤਾਂ ਉਹਦੇ ਵਿੱਚ ਸਹੁੰ ਚੁੱਕ ਸਮਾਗਮ ਸ਼ੁਰੂ ਹੋਇਆ ਕਿ ਨਾਲ ਹੀ ਲੋਕ ਸਭਾ ਦੇ ਮੈਂਬਰਾਂ ਨੇ ਸਹੁੰ ਚੁੱਕਣੀ ਹੈ। ਸੋ ਜੇ ਮੈਂ ਭਾਰਤੀ ਸਮੇਂ ਦੇ ਵੱਲ ਨਾਲ ਗੱਲ ਕਰਾਂ ਤਾਂ ਲੰਘਿਆ ਦਿਨ ਵੱਖ-ਵੱਖ ਸੂਬਿਆਂ ਦੇ ਲੋਕ ਸਭਾ ਮੈਂਬਰਾਂ ਨੇ ਸਹੁੰ ਚੁੱਕੀ, ਜਿਹਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਹੋਈ ਜੀ। ਕੱਲ ਜਦੋਂ ਸੈਸ਼ਨ ਸ਼ੁਰੂ ਹੋਣਾ ਸੀ, ਉਹ ਤੋਂ ਪਹਿਲਾਂ ਭਾਜਪਾ ਦੇ ਜਿਹੜੇ 7 ਵਾਰ ਮੈਂਬਰ ਪਾਰਲੀਮੈਂਟ ਰਹੇ ਨੇ, ਭਰਤੂ ਹਰੀ ਮਹਿਤਾਬ ਹੋਰੀ, ਉਹਨਾਂ ਨੂੰ ਕੰਮ ਚਲਾਊ ਸਪੀਕਰ ਬਣਾਇਆ ਗਿਆ ਤੇ ਕੰਮ ਚਲਾਊ ਸਪੀਕਰ ਦੇ ਨਾਤੇ ਉਹਨਾਂ ਨੂੰ ਮਾਨਯੋਗ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਹੋਰਾਂ ਨੇ ਸਹੁੰ ਚੁਕਾਈ। ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਸੈਸ਼ਨ ਦੀ ਕਾਰਵਾਈ ਸ਼ੁਰੂ ਕਰਨ ਦੇ ਦੌਰਾਨ ਸਭ ਤੋਂ ਪਹਿਲਾਂ ਰਾਸ਼ਟਰੀ ਗਾਨ ਹੋਇਆ, ਫਿਰ ਜਿਹੜੀਆਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਤੇ ਫਿਰ ਸਭ ਤੋਂ ਪਹਿਲਾਂ ਲੋਕ ਸਭਾ ਮੈਂਬਰ ਵਜੋਂ ਸਹੁੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੁਕਾਈ ਗਈ। ਉਸ ਤੋਂ ਬਾਅਦ ਫਿਰ ਉਹਨਾਂ ਦੇ ਕੈਬਨਿਟ ਦੇ ਵਿੱਚ ਜਿਹੜੇ ਲੋਕ ਸਭਾ ਦੇ ਮੈਂਬਰ ਨੇ, ਮਤਲਬ ਜਿਹੜੇ ਲੋਕ ਸਭਾ ਦੇ ਮੈਂਬਰ ਨੇ, ਜਿਹੜੇ ਰਾਜ ਸਭਾ ਦੇ ਨੇ ਜਾਂ ਹਾਰੇ ਹੋਏ ਨੇ ਅਜੇ, ਹਨਾ, ਉਹਨਾਂ ਨੂੰ ਸਿਰਫ ਜਿਹੜੇ ਕੈਬਨਿਟ ਦੇ ਵਿੱਚ ਲੋਕ ਸਭਾ ਦੇ ਮੈਂਬਰ ਨੇ ਉਹਨਾਂ ਨੂੰ ਸਹੁੰ ਚੁਕਾਈ। ਇਸ ਦੌਰਾਨ ਹੀ ਜਦੋਂ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਹੋਰੀ ਸਹੁੰ ਚੁੱਕਣ ਆਏ ਤਾਂ ਨੀਟ ਸ਼ੇਮ ਨੀਟ ਸ਼ੇਮ ਉਹਨੂੰ ਲੈ ਕੇ ਉਹਦੇ ਅਸਤੀਫੇ ਦੀ ਮੰਗ ਵੀ ਹੋਈ, ਹੰਗਾਮਾ ਵੀ ਹੋਇਆ। ਇਸੇ ਤਰ੍ਹਾਂ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਹੁੰ ਚੁੱਕੀ ਤਦ ਵਿਰੋਧੀ ਧਿਰ ਵਾਲੇ ਹੱਥਾਂ 'ਚ ਕਾਪੀਆਂ ਲਹਿਰਾਉਣ ਲੱਗ ਪਏ ਸੰਵਿਧਾਨ ਦੀਆਂ। ਸੋ ਇਹ ਵੀ ਇੱਕ ਨਵੇਕਲਾ ਤਰੀਕਾ ਸੀ ਕਿ ਉਹ ਸਾਰੇ ਵਿਰੋਧੀ ਧਿਰ ਵਾਲੇ ਹੱਥਾਂ 'ਚ ਆਪਣੇ ਨਾਲ ਉਹਦੀਆਂ ਕਾਪੀਆਂ ਲੈ ਕੇ ਆਏ ਸੀ ਸੰਵਿਧਾਨ ਦੀਆਂ। ਠੀਕ ਹੈ ਜੀ। ਸੋ ਇਸ ਦੌਰਾਨ ਫਿਰ ਅਸਾਮ ਵਾਲਿਆਂ ਨੇ, ਅਰੁਣਾਚਲ ਪ੍ਰਦੇਸ਼ ਵਾਲਿਆਂ ਨੇ, ਬਿਹਾਰ, ਹਿਮਾਚਲ ਪ੍ਰਦੇਸ਼ ਤੇ ਹੋਰਨਾਂ ਸੂਬਿਆਂ ਦੇ ਸੰਸਦ ਮੈਂਬਰਾਂ ਨੇ ਸਹੁੰ ਚੁੱਕੀ। ਹੁਣ ਉਸ ਕੜੀ ਦੇ ਵਿੱਚ ਅੱਜ ਭਾਰਤ ਦੇ ਵਿੱਚ 25 ਜੂਨ ਦੀ ਸਵੇਰ ਹੋ ਗਈ ਆ, ਮੰਗਲਵਾਰ ਹੋ ਗਿਆ। ਤੋ ਇਸ ਲਈ ਹੁਣ ਦਿਨ ਚੜ੍ਹਦੇ ਨੂੰ ਅੱਜ ਜਦੋਂ ਦੁਬਾਰਾ ਸੈਸ਼ਨ ਸ਼ੁਰੂ ਹੋਣਾ ਤਾਂ ਅੱਜ ਵਾਰੀ ਜਿਹਨਾਂ ਸੂਬਿਆਂ ਦੀ ਹੈਗੀ ਉਹਦੇ ਵਿੱਚ ਪੰਜਾਬ ਦੀ ਵੀ ਹੈ। ਲੋਕ ਸਭਾ ਵੱਲੋਂ ਜਾਰੀ ਸੂਚੀ ਦੇ ਵਿੱਚ ਪੰਜਾਬ ਦੇ 13 ਸੰਸਦ ਮੈਂਬਰਾਂ ਦੇ ਨਾਮ ਨੇ ਕਿ 13 ਦੇ 13 ਸੰਸਦ ਮੈਂਬਰਾਂ ਨੂੰ ਅੱਜ ਸਹੁੰ ਚੁਕਾਈ ਜਾਣੀ ਆ। ਪਰ ਅੰਮ੍ਰਿਤਪਾਲ ਸਿੰਘ ਦੇ ਵਕੀਲ ਰਾਜਦੇਵ ਖਾਲਸਾ ਦੇ ਹਵਾਲੇ ਨਾਲ ਜਾਂ ਕਾਨੂੰਨੀ ਮਾਹਿਰਾਂ ਦੇ ਹਵਾਲੇ ਨਾਲ ਜੇ ਇਸ ਗੱਲ ਨੂੰ ਸਮਝਣਾ ਹੋਵੇ, ਉਹ ਕਹਿੰਦੇ ਕਿ 12 ਤਾਂ ਸਹੁੰ ਚੁੱਕ ਲੈਣਗੇ, ਅੰਮ੍ਰਿਤਪਾਲ ਸਿੰਘ ਦਾ ਅੱਜ ਸਹੁੰ ਚੁੱਕਣਾ ਸੰਭਵ ਨਹੀਂ ਲੱਗਦਾ। ਬਹੁਤ ਮੱਧਮ ਸੰਭਾਵਨਾ ਹੈ ਇਹ, ਅਜੇ ਕੋਈ ਕਿਤੇ ਨੇੜੇ ਤੇੜੇ ਅਸਾਰ ਅੱਜ ਨਹੀਂ ਦਿਖਦੇ ਕਿ ਉਹ ਅੱਜ ਸਹੁੰ ਚੁੱਕ ਸਕਦੇ ਆ। ਹਾਂ, ਆਉਣ ਵਾਲੇ ਦਿਨਾਂ ਚੁੱਕਣਗੇ, ਚੁਕਾਉਣੀ ਪੈਣੀ ਹੈ, ਚੁਕਾਉਣਾ ਉਹਨਾਂ ਦਾ ਸੰਵਿਧਾਨਕ ਹੱਕ, ਸਹੁੰ ਚੁੱਕਣਾ ਉਹਨਾਂ ਦਾ ਸੰਵਿਧਾਨਕ ਹੱਕ ਬਣਦਾ, ਉਹ ਪ੍ਰਕਿਰਿਆ ਹੋਣੀ ਹੈ। ਪਰ ਸਵਾਲ ਅੱਜ ਦਾ ਕਿ ਅੱਜ ਜਿਹੜੀ ਸੂਚੀ ਜਾ ਰਹੀ ਹੈ ਉਹਦੇ ਵਿੱਚ 13 ਨਾਮ ਨੇ। ਉਹਦੇ ਹਿਸਾਬ ਨਾਲ ਇਹ ਕਿਹਾ ਗਿਆ ਕਿ ਅੱਜ ਪੰਜਾਬ ਦੇ 13 ਮੈਂਬਰ ਪਾਰਲੀਮੈਂਟ ਸਹੁੰ ਚੁੱਕਣਗੇ। ਪਰ ਅੰਮ੍ਰਿਤਪਾਲ ਸਿੰਘ ਹੋਰੀ ਡਿਬਰੂਗੜ੍ਹ ਜੇਲ੍ਹ 'ਚ ਬੰਦ ਨੇ ਤੇ NSA ਦੀ 'ਚ ਵਾਧਾ ਹੋ ਗਿਆ ਮਿਆਦ ਦੇ ਵਿੱਚ, ਤੇ ਰਾਜਦੇਵ ਖਾਲਸੇ ਦੇ ਵੱਲ ਨਾਲ ਕਿ ਅੰਮ੍ਰਿਤਪਾਲ ਦੀ ਪੈਰੋਲ ਦੇ ਲਈ, ਕਿਉਂਕਿ ਇਹਨੂੰ ਜ਼ਮਾਨਤ ਨਹੀਂ ਤੁਸੀਂ ਕਹਿ ਸਕਦੇ, ਟੈਂਪਰੇਰੀ ਪੈਰੋਲ, ਆਰਜੀ ਪੈਰੋਲ ਜਾਂ ਇੱਕ ਰੋਜ਼ਾ ਪੈਰੋਲ ਹੋਏਗੀ, ਜਿਹਦੇ ਲਈ ਉਹਨੂੰ ਡਿਬਰੂਗੜ੍ਹ ਜੇਲ੍ਹ ਤੋਂ ਸਿੱਧਾ ਸੰਸਦ ਲਿਜਾਂਦਾ ਜਾਏਗਾ ਤੇ ਉੱਥੇ ਜਾ ਕੇ ਸਹੁੰ ਚੁਕਾਈ ਜਾਏਗੀ। ਸੋ ਉਸ ਪ੍ਰਕਿਰਿਆ ਦੇ ਲਈ ਕਹਿੰਦੇ ਕਿ ਬਕਾਇਦਾ ਸੰਬੰਧਿਤ DC ਨੂੰ ਵੀ ਤੇ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਨੂੰ ਵੀ ਚਿੱਠੀ ਲਿਖ ਦਿੱਤੀ ਗਈ ਆ, ਐਪਲੀਕੇਸ਼ਨ ਦਿੱਤੀ ਗਈ ਆ। ਉਹਦੀ ਮਨਜ਼ੂਰੀ ਤੋਂ ਬਾਅਦ ਹੀ ਸਮਾਂ ਤਰੀਕ ਤੈਅ ਹੋਏਗਾ। ਸੋ ਇਸ ਲਈ ਜੇਕਰ ਇਸ ਸਹੁੰ ਚੁੱਕ ਸਮਾਗਮ ਦੇ ਵਿੱਚੋਂ ਨਹੀਂ ਆ ਪਾਉਂਦੇ, ਫਿਰ ਉਹ ਆਉਂਦੇ 1-2 ਦਿਨ ਹਫ਼ਤੇ ਦੇ ਖੰਡ ਦੇ ਅੰਦਰ ਜਿੱਦਣ ਵੀ ਬਾਹਰ ਆਉਣਗੇ ਤਾਂ ਉਹ ਸਪੀਕਰ ਦੇ ਕਮਰੇ 'ਚ ਜਾ ਕੇ ਫਿਰ ਉਹਨਾਂ ਨੂੰ ਸਹੁੰ ਚੁਕਾ ਦਿੱਤੀ ਜਾਊਗੀ। ਸੋ ਇਹ ਪ੍ਰਕਿਰਿਆ ਦਾ ਹੋਣਾ ਬਹੁਤ ਲਾਜ਼ਮੀ ਆ ਔਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਆਪਾਂ ਪਿਛਲੇ ਦਿਨ ਜਿੱਦਣ ਗੱਲ ਕਰ ਰਹੇ ਸੀ, ਆਪਾਂ ਹਵਾਲਾ ਦੇ ਰਹੇ ਸੀ ਸੰਜੇ ਸਿੰਘ ਵਾਲਾ,
ਕਿ ਸੰਜੇ ਸਿੰਘ ਵੀ ਜੇਲ੍ਹ 'ਚ ਸੀਗਾ ਜਦੋਂ ਹੁਣੇ ਹਾਲ ਹੀ ਦੇ ਵਿੱਚ ਜਦੋਂ ਰਾਜ ਸਭਾ ਦਾ ਮੈਂਬਰ ਦੁਬਾਰਾ ਚੁਣਿਆ ਜਾਂਦਾ ਤੇ ਉਹਨੂੰ ਸਹੁੰ ਚੁਕਾਉਣ ਲਈ ਲਿਜਾਇਆ ਜਾਂਦਾ, ਜਾਂ ਅਸਾਮ ਦੇ ਵਿੱਚ ਸ਼ਿਵ ਸਾਗਰ ਸੀਟ ਤੋਂ ਜਦੋਂ ਅਖਿਲ ਗਗੋਈ MLA ਬਣਦਾ ਤਾਂ ਉਸਨੂੰ ਵਿਧਾਨ ਸਭਾ ਦੀ ਸਹੁੰ ਚੁਕਾਉਣ ਲਈ ਲਿਜਾਇਆ ਜਾਂਦਾ, ਜਾਂ 1977 ਦੇ ਵਿੱਚ ਜਾਰਜ ਫਰਨਾਂਡਿਸ ਉਹ ਜੇਲ੍ਹ ਦੇ ਅੰਦਰੋਂ ਜਦ ਚੁਣੇ ਜਾਂਦੇ ਨੇ ਤਾਂ ਉਹ ਸਹੁੰ ਚੁਕਾਈ ਜਾਂਦੀ ਹੈ। ਸੋ ਇਹ ਪ੍ਰਕਿਰਿਆ ਦੇ ਲਈ ਬਕਾਇਦਾ ਤੌਰ ਤੇ ਮਨਜ਼ੂਰੀ ਮਿਲੂਗੀ ਔਰ ਦੇਣੀ ਪਊਗੀ, ਕਿਉਂਕਿ ਵਿਅਕਤੀ ਲੋਕ ਫਤਵੇ ਨਾਲ ਮੈਂਬਰ ਪਾਰਲੀਮੈਂਟ ਤਾਂ ਚੁਣਿਆ ਗਿਆ, ਪਰ ਲੋਕ ਸਭਾ ਦਾ ਮੈਂਬਰ ਪੂਰਨ ਰੂਪ ਦੇ ਵਿੱਚ ਸਥਾਪਿਤ ਹੋਣ ਦੇ ਲਈ ਉਹਨੂੰ ਸਹੁੰ ਚੁੱਕਣਾ ਲਾਜ਼ਮੀ ਆ। ਜੀ ਜੀ। ਸੋ ਸੰਵਿਧਾਨਕ ਤੌਰ ਤੇ ਉਹ ਸਹੁੰ ਚੁੱਕਣ ਤੋਂ ਬਾਅਦ ਹੀ ਉਹ ਸਹੀ ਰੂਪ ਚ ਉੱਥੇ ਦੀ ਬੈਠਕਾਂ 'ਚ ਹਿੱਸਾ ਲੈ ਸਕਦਾ, ਸਾਰੀ ਪ੍ਰਕਿਰਿਆ 'ਚ ਹਿੱਸਾ ਲੈ ਸਕਦਾ। ਪਰ ਦੂਸਰੇ ਪਾਸੇ ਇਹ ਵੀ ਹੈ ਕਿ ਚਾਹੇ ਬੰਦਾ ਜੇਲ੍ਹ 'ਚ ਹੈ, ਚਾਹੇ ਬੰਦਾ ਵਿਦੇਸ਼ 'ਚ ਹੈ, ਚਾਹੇ ਕਿਤੇ ਹੈ, ਜੇ ਉਹ ਸੰਸਦ ਮੈਂਬਰ ਹੈ ਤੇ ਬਿਨਾਂ ਇਤਲਾਹ ਤੋਂ 60 ਬੈਠਕਾਂ 'ਚ ਗੈਰ ਹਾਜ਼ਰ ਰਹਿੰਦਾ ਤਾਂ ਉਹਦੀ ਸੀਟ ਖਾਲੀ ਹੋ ਸਕਦੀ ਹੈ। ਸੋ ਅਜਿਹੇ 'ਚ ਅੰਮ੍ਰਿਤਪਾਲ ਸਿੰਘ ਹੋਰਾਂ ਲਈ ਇਹ ਵੀ ਹੋਏਗਾ ਕਿ ਜੇ ਉਹਨਾਂ ਨੂੰ ਜ਼ਮਾਨਤ ਨਹੀਂ ਮਿਲਦੀ ਜਾਂ ਜੇਲ੍ਹੋਂ ਬਾਹਰ ਨਹੀਂ ਆਉਂਦੇ ਜਾਂ NSA ਨਹੀਂ ਹਟਦਾ, ਜਿਹਦੀ ਆਸ ਸੰਬੰਧਿਤ ਧਿਰਾਂ ਕਰ ਰਹੀਆਂ ਨੇ ਕਿ ਹੁਣ ਜਿੱਤਣ ਤੋਂ ਬਾਅਦ ਸੰਵਿਧਾਨਕ ਤੌਰ ਤੇ ਮੈਂਬਰ ਪਾਰਲੀਮੈਂਟ ਦੀ ਸਹੁੰ ਚੁੱਕਣ ਤੋਂ ਬਾਅਦ NSA ਹਟ ਜਾਏਗਾ ਜਾਂ ਕਾਨੂੰਨੀ ਚਾਰਜੋਈ ਵੀ ਹੋ ਰਹੀ ਹੈ, ਪਰ ਜੇ ਨਹੀਂ ਹਟਦਾ ਤਾਂ ਵੀ ਸਪੀਕਰ ਨੂੰ ਇਤਲਾਹ ਕਰਨਾ ਜ਼ਰੂਰੀ ਹੋਏਗਾ ਅੰਮ੍ਰਿਤਪਾਲ ਸਿੰਘ ਵੱਲੋਂ ਜਾਂ ਹੋਰ ਵੀ ਜਿਹੜਾ ਮੈਂਬਰ ਕੋਈ ਗੈਰ ਹਾਜ਼ਰ ਰਹਿੰਦਾ ਉਹਦੇ ਵੱਲੋਂ, ਕਿ ਜੇ ਉਹ 60 ਬੈਠਕਾਂ 'ਚ ਬਿਨਾਂ ਦੱਸਿਆ ਗੈਰ ਹਾਜ਼ਰ ਰਹਿੰਦਾ ਤਾਂ ਉਹਦੀ ਲੋਕ ਸਭਾ ਵਾਲੀ ਸੀਟ ਖਾਲੀ ਵੀ ਐਲਾਨੀ ਜਾ ਸਕਦੀ ਹੈ, ਖਾਲੀ ਕਰਾਰ ਦਿੱਤੀ ਜਾ ਸਕਦੀ ਹੈ, ਅਧਿਕਾਰ ਹੈਗਾ। ਸੋ ਇਸ ਪ੍ਰਕਿਰਿਆ ਤੇ ਵੀ ਰਾਜਦੇਵ ਖਾਲਸਾ ਜਾਂ ਉਹਨਾਂ ਦੇ ਵਕੀਲਾਂ ਨੂੰ ਧਿਆਨ ਰੱਖਣਾ ਪਏਗਾ ਕਿ ਅੰਮ੍ਰਿਤਪਾਲ ਸਿੰਘ ਦੇ ਮਾਮਲੇ ਦੇ ਵਿੱਚ ਇਹੀ ਕੋਈ ਗੱਲ ਨਾ ਵਾਪਰੇ। ਸੋ ਫਿਲਹਾਲ ਅੱਜ ਪੰਜਾਬ ਦੇ ਜਦੋਂ 12 ਜਾਂ ਆਉਣ ਵਾਲੇ ਦਿਨਾਂ 'ਚ 13ਵੇਂ ਅੰਮ੍ਰਿਤਪਾਲ ਜਦੋਂ ਸਹੁੰ ਵੀ ਚੁੱਕਣਗੇ ਤਾਂ ਵੀ ਸਾਡੀ ਨਜ਼ਰ ਰਹੇਗੀ, ਕਿਉਂਕਿ ਆਪਾਂ ਚਿੱਠੀਆਂ ਵੀ ਬਕਾਇਦਾ ਤੌਰ ਤੇ ਉਹਨਾਂ ਨੂੰ ਲਿਖੀਆਂ ਕਿ ਤੁਸੀਂ ਆਪਣੀ ਮਾਂ ਬੋਲੀ ਪੰਜਾਬੀ 'ਚ ਹੀ ਸਹੁੰ ਚੁੱਕਿਓ। ਸੋ ਉਹਦੀ ਪਹਿਲ ਕਦਮੀ ਮੈਨੂੰ ਕੱਲ ਨਜ਼ਰ ਆਈ ਜਦੋਂ ਚੰਡੀਗੜ੍ਹ ਤੋਂ ਸੰਸਦ ਮੈਂਬਰ ਬਣੇ ਮਨੀਸ਼ ਤਿਵਾੜੀ ਹੋਰਾਂ ਨੇ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋਂ ਸੰਸਦ ਮੈਂਬਰ ਬਣੇ ਮਨੀਸ਼ ਤਿਵਾੜੀ ਉਹਨਾਂ ਨੇ ਸਹੁੰ ਚੁੱਕੀ ਤਾਂ ਉਹਨਾਂ ਨੇ ਮਾਂ ਬੋਲੀ ਪੰਜਾਬੀ ਚੁੱਕੀ। ਸੋ ਇਹ ਸ਼ੁਰੂਆਤ ਚੰਗੀ ਹੈ ਤੇ ਉਮੀਦ ਕਰਦਾ ਮੈਂ ਪੰਜਾਬ ਦੇ ਵੱਖ-ਵੱਖ ਧਿਰਾਂ ਨਾਲ ਸੰਬੰਧਿਤ, ਵੱਖ-ਵੱਖ ਪਾਰਟੀਆਂ ਨਾਲ ਸੰਬੰਧਿਤ ਜਾਂ ਆਜ਼ਾਦ ਜਿਹੜੇ 13 ਦੇ 13 ਮੈਂਬਰ ਪਾਰਲੀਮੈਂਟ ਚੁਣੇ ਗਏ ਨੇ ਉਹ ਵੀ ਸਹੁੰ ਪੰਜਾਬੀ ਚੁੱਕਣਗੇ। ਆਪਾਂ ਉਹਨਾਂ ਨੂੰ ਉਹਨਾਂ ਦਾ ਇਹ ਫਰਜ਼ ਚਿੱਠੀ ਲਿਖ ਕੇ ਵੀ ਯਾਦ ਕਰਾਇਆ। ਜੀ ਜੀ, ਬਿਲਕੁਲ ਬਿਲਕੁਲ। ਔਰ ਇਹ ਫਰਜ਼ ਸਾਨੂੰ ਸਾਰਿਆਂ ਨੂੰ, ਸਾਡਾ ਸਾਰਿਆਂ ਦੀ ਫਰਜ਼ ਬਣਦਾ ਕਿ ਅਸੀਂ ਆਪਣੇ ਨੁਮਾਇੰਦਿਆਂ ਨੂੰ ਇਸ ਤਰ੍ਹਾਂ ਦੀ ਜਿਹੜੀ ਰਿਮਾਈਂਡਰ ਕਾਲ ਆ ਉਹ ਵਾਰ-ਵਾਰ ਦਿੰਦੇ ਰਹੀਏ, ਕਿਉਂਕਿ ਉਹਨਾਂ ਨੂੰ ਕਈ ਚੀਜ਼ਾਂ ਵਿਚਾਰਾ ਕੰਮ ਬਹੁਤ ਕਰਦੇ ਨਾ ਸ਼ਰਮਾ ਜੀ, ਉਹ ਭੁੱਲ ਜਾਂਦੇ ਉਹਨਾਂ ਕੋਲੇ ਕੰਮ ਬਹੁਤ ਹੁੰਦਾ। ਜੇ ਕੰਮ ਕੀਤੇ ਹੁੰਦੇ ਤਾਂ ਅੱਜ ਸੂਬੇ ਦੀ ਹਾਲਤ ਇਹ ਨਾ ਹੁੰਦੀ। ਬਿਲਕੁਲ ਸਹੀ ਹੈ ਜੀ। ਤੇ ਅਗਲੀ ਖਬਰ ਦੇ ਵੱਲ ਵਧੀਏ ਤੇ ਅਯੁੱਧਿਆ ਦਾ ਰਾਮ ਮੰਦਿਰ, ਸ਼ਰਮਾ ਜੀ ਸ਼ੰਕਰਾਚਾਰੀਆ ਤਾਂ ਪਹਿਲਾਂ ਹੀ ਉਸ ਵਿਧੀ ਵਿਧਾਨ ਦੇ ਨਾਲ ਸਹਿਮਤ ਨਹੀਂ ਸੀਗੇ, ਉਹ ਆਏ ਵੀ ਨਹੀਂ ਗਏ। ਉਹਨਾਂ ਦੀ ਗੈਰ ਹਾਜ਼ਰੀ ਦਾ ਹਿੰਦੂ ਭਾਈਚਾਰੇ ਦੇ ਇੱਕ ਗਰੁੱਪ ਨੇ ਬੁਰਾ ਵੀ ਮਨਾਇਆ ਕਿ ਇਹ ਗੈਰ ਹਾਜ਼ਰੀ ਨਹੀਂ ਸੀ ਹੋਣੀ ਚਾਹੀਦੀ, ਬਹੁਤ ਵੱਡਾ ਪ੍ਰੋਗਰਾਮ ਸੀਗਾ। ਪਰ ਕਹਿੰਦੇ ਜੇ ਆਪਾਂ ਚਲੋ ਤਾਂ ਇੱਕ ਕੰਸਟੀਟਿਊਸ਼ਨਲ ਰਿਲੀਜੀਅਸ ਕੰਸਟੀਟਿਊਸ਼ਨ ਆ ਜਿਹੜਾ ਉਹਦੇ ਮੁਤਾਬਕ ਗੱਲ ਕਰਦੇ ਹਾਂ, ਪਰ ਜਿਹੜਾ ਇੱਕ ਕੰਸਟਰਕਸ਼ਨ ਦਾ ਸਿਸਟਮ ਆ ਉਹਦੇ ਮੁਤਾਬਕ ਜੇ ਗੱਲ ਕਰ ਲਈਏ ਤਾਂ ਕਹਿੰਦੇ ਪਹਿਲੇ ਮੀਂਹ ਦੇ ਵਿੱਚ ਹੀ ਚੋ ਗਿਆ ਅਯੁੱਧਿਆ ਦਾ ਰਾਮ ਮੰਦਿਰ। ਬਿਲਕੁਲ ਇਹ ਬੜੀ ਫਿਕਰਮੰਦੀ ਵਾਲੀ ਔਰ ਮੰਦਭਾਗੀ ਘਟਨਾ ਜੀ ਜੀ, ਕਿ ਜਿਸ ਧਾਰਮਿਕ ਸਥਾਨ ਦਾ ਪ੍ਰਚਾਰ ਪ੍ਰਸਾਰ ਤੁਸੀਂ ਵਿਸ਼ਵ ਪੱਧਰ ਤੇ ਕੀਤਾ ਹੋਵੇ ਤੇ ਉਹਦੇ ਨਿਰਮਾਣ ਕਾਰਜ ਤੋਂ ਬਾਅਦ ਉਦਘਾਟਨ ਸਮਾਗਮ ਨੂੰ ਸਰਕਾਰ ਦੀ ਹੋਂਦ ਦਾ ਸਵਾਲ ਬਣਾ ਕੇ ਪੇਸ਼ ਕੀਤਾ ਹੋਵੇ ਤੇ ਉਹ ਮੰਦਿਰ ਪਹਿਲੇ ਹੀ ਮੀਂਹ ਚ ਚੋ ਜਾਵੇ, ਤੇ ਉਹ ਵੀ ਉਹ ਥਾਂ ਜਿੱਥੇ ਰਾਮ ਲਲਾ ਜੀ ਦੀ ਮੂਰਤੀ ਬਿਰਾਜਮਾਨ ਹੈ ਉਸ ਗਰਭ ਗ੍ਰਹਿ ਚ ਪਾਣੀ ਭਰ ਜਾਵੇ, ਉਹ ਛੱਤ ਚੋ ਜਾਵੇ। ਔਰ ਇਹ ਨਾ ਤਾਂ ਕੋਈ ਇੰਜੀਨੀਅਰ ਨੇ ਖੁਲਾਸਾ ਕੀਤਾ ਜੀ, ਇਹ ਜਾਣਕਾਰੀ ਨਾ ਹੀ ਕਿਸੇ ਵਿਰੋਧੀ ਧਿਰ ਦੇ ਲੀਡਰ ਨੇ ਦਿੱਤੀ ਹੈ, ਨਾ ਹੀ ਸਰਕਾਰ ਕਹਿੰਦੀ ਹੈ ਕਿ ਸਾਡੇ ਖਿਲਾਫ ਜਿਹੜਾ ਪ੍ਰੋਪੋਗੰਡਾ ਕਰਦੇ ਆ ਕੁਝ ਮੀਡੀਆ ਅਦਾਰੇ, ਨਾ ਉਹਨਾਂ ਨੇ ਇਹ ਕੋਈ ਜਾਣਕਾਰੀ ਦਿੱਤੀ ਹੈ। ਇਹ ਤਾਂ ਅਯੋਧਿਆ ਦੇ ਰਾਮ ਮੰਦਿਰ ਦੇ ਜਿਹੜੇ ਮੁੱਖ ਪੁਜਾਰੀ ਨੇ, ਮੁੱਖ ਸੇਵਾਦਾਰ ਵਜੋਂ ਪੁਜਾਰੀ ਤੇ ਸੇਵਾ ਨਿਭਾ ਰਹੇ ਨੇ ਆਚਾਰੀਆ ਸਤਿੰਦਰ ਦਾਸ, ਉਹਨਾਂ ਨੇ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਬਕਾਇਦਾ ਮੀਡੀਆ ਚ ਆ ਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਅਯੋਧਿਆ ਦਾ ਰਾਮ ਮੰਦਿਰ ਪਹਿਲੇ ਮੀਂਹ ਚ ਹੀ ਚੋ ਗਿਆ। ਉਹ ਅੱਛਾ, ਉਹਨਾਂ ਨੇ ਦੱਸਿਆ ਕਿ ਗਰਭ ਗ੍ਰਹਿ ਦੇ ਵਿੱਚ ਜਿੱਥੇ ਰਾਮ ਲਲਾ ਜੀ ਦੀ ਮੂਰਤੀ ਬਿਰਾਜਮਾਨ ਹੈ ਉੱਥੇ ਪਾਣੀ ਭਰ ਗਿਆ ਤੇ ਉੱਥੋਂ ਵੀ ਛੱਤ ਚੋਣ ਲੱਗ ਪਈ। ਇਹ ਸ਼ਨੀ ਤੇ ਐਤਵਾਰ ਦੀ ਰਾਤ ਦੇ ਦਰਮਿਆਨ, ਰਾਤ ਨੂੰ 2 ਵਜੇ ਤੋਂ ਲੈ ਕੇ 5 ਵਜੇ ਤੱਕ 67 mm ਮੀਂਹ ਪੈਂਦਾ ਹੈ ਅਯੋਧਿਆ ਦੇ ਵਿੱਚ, ਤੇ ਪਹਿਲੇ ਮੀਂਹ ਚ ਛੱਤ ਚੋ ਜਾਵੇ ਤਾਂ ਇੱਥੋਂ ਅੰਦਾਜ਼ਾ ਲਾ ਲਓ ਕਿ ਕਿਹੋ ਜਿਹਾ ਕੰਮ ਹੋਇਆ ਹੋਊਗਾ। ਉਹ ਕਹਿੰਦੇ ਕਿ ਜੇ 2-3 ਦਿਨਾਂ ਚ ਅਗਲਿਆਂ ਚ ਕੋਈ ਇਹਦਾ ਪੱਕਾ ਪ੍ਰਬੰਧ ਨਾ ਕੀਤਾ ਤੇ ਜਦੋਂ ਬਰਸਾਤਾਂ ਪੂਰੀਆਂ ਪੈਣ ਲੱਗੀਆਂ ਫਿਰ ਇੱਥੇ ਪੂਜਾ ਵੀ ਤੇ ਪ੍ਰਾਰਥਨਾ ਵੀ ਤੇ ਸ਼ਰਧਾਲੂਆਂ ਦੀ ਆਮਦ ਵੀ, ਉਹ ਸਾਰਾ ਕੁਝ ਸਾਨੂੰ ਰੋਕਣਾ ਪੈ ਸਕਦਾ, ਕਿਉਂਕਿ ਜਿੱਦਣ ਉੱਥੇ ਪਾਣੀ ਭਰਿਆ 4-4 ਫੁੱਟ ਗਰਭ ਗ੍ਰਹਿ ਚ ਪਾਣੀ ਭਰ ਗਿਆ ਤੇ
ਉਹ ਕਹਿੰਦੇ ਕਿ ਇਸ ਸਥਿਤੀ ਦੇ ਵਿੱਚ ਸਾਨੂੰ ਇਹ ਸੀਗਾ ਕਿਤੇ ਬਿਜਲੀ ਵਾਲਾ ਕੋਈ ਕਰੰਟ ਨਾ ਆ ਜਾਵੇ, ਅਸੀਂ ਸਵੇਰੇ 4 ਵਜੇ ਵਾਲੀ ਆਰਤੀ ਵੀ, ਫਿਰ 6 ਵਜੇ ਵਾਲੀ ਆਰਤੀ ਵੀ ਬੈਟਰੀਆਂ ਵਾਲ ਕੇ ਕੀਤੀ। ਠੀਕ ਆ, ਅੱਛਾ। ਸੋ ਇਸ ਸਥਿਤੀ ਦੇ ਵਿੱਚ ਉੱਥੇ ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾਓ ਕਿ ਅਯੋਧਿਆ ਦੇ ਵਿੱਚ ਜਿਹੜਾ ਰੇਲਵੇ ਸਟੇਸ਼ਨ ਹੈ ਉਹਦਾ ਉਦਘਾਟਨ ਵੀ ਖੁਦ ਨਰਿੰਦਰ ਮੋਦੀ ਨੇ ਕੀਤਾ ਸੀ, ਰੇਲ ਮੰਤਰੀ ਨੇ ਨਹੀਂ ਕੀਤਾ ਸੀ। ਉਹ 30 ਦਸੰਬਰ 2023 ਨੂੰ ਨਰਿੰਦਰ ਮੋਦੀ ਹੋਰਾਂ ਨੇ ਅਯੋਧਿਆ ਦੇ ਰੇਲਵੇ ਸਟੇਸ਼ਨ ਦਾ ਉਦਘਾਟਨ ਕੀਤਾ ਸੀ। ਜੀ। ਉਸ ਰੇਲਵੇ ਸਟੇਸ਼ਨ ਦੀ 20 ਮੀਟਰ ਕੰਧ ਪਹਿਲੇ ਨੀਚੇ ਢਹਿ ਗਈ। ਉਹ ਅੱਛਾ, ਠੀਕ ਹੈ ਨਾ। ਹੁਣ ਇੱਥੋਂ ਅੰਦਾਜ਼ਾ ਲਾਓ ਕਿ 6 ਮਹੀਨੇ ਪਹਿਲਾਂ ਜਿਹੜੇ ਨਵੇਂ ਰੇਲਵੇ ਸਟੇਸ਼ਨ ਦਾ ਉਦਘਾਟਨ ਹੋਵੇ, ਉਹਦੀਆਂ ਕੰਧਾਂ ਹੁਣੇ ਡਿੱਗਣ ਲੱਗ ਜਾਣ, ਰਾਮਲੀਲਾ ਦਾ ਮੰਦਿਰ, ਅਯੋਧਿਆ ਦਾ ਮੰਦਿਰ ਚੋਣ ਲੱਗ ਜਵੇ, ਤੇ ਸ਼ਹਿਰ ਦੇ ਵਿੱਚ ਜਿਹੜੇ ਮੁੱਖ ਮਾਰਗ ਨੇ ਉਹਨਾਂ ਸਾਰਿਆਂ 'ਚ ਵੱਡੇ ਵੱਡੇ ਟੋਏ ਇੱਕੋ ਮੀਂਹ 'ਚ ਪੈ ਜਾਣ, ਗਰਕ ਜਵੇ ਸੜਕਾਂ, ਸੀਵਰੇਜ ਸਿਸਟਮ ਸਾਰਾ ਬੈਠ ਜਵੇ, ਲੋਕਾਂ ਦੇ ਘਰਾਂ 'ਚ, ਮਕਾਨਾਂ 'ਚ, ਸਰਾਵਾਂ 'ਚ ਜਾਂ ਹੋਰ, ਕਿਉਂਕਿ ਉੱਥੇ ਹਜ਼ਾਰਾਂ ਦੀ ਗਿਣਤੀ 'ਚ ਮੰਦਿਰ ਨੇ ਅਯੋਧਿਆ 'ਚ ਛੋਟੇ ਵੱਡੇ, ਉਹਨਾਂ 'ਚ ਪਾਣੀ ਭਰ ਜਵੇ। ਤੇ ਇੱਥੋਂ ਸਥਿਤੀ ਲਓ, ਫਿਰ ਮਸਲਾ ਕੀ ਹੈ। ਪ੍ਰਵੀਨ ਜੀ, ਬਿਲਕੁਲ ਤੁਸੀਂ ਦੁਰਸਤ ਫਰਮਾਇਆ ਕਿ ਇਸ ਮਸਲੇ ਨੂੰ ਲੈ ਕੇ ਕਿ ਅਧੂਰਾ ਮੰਦਿਰ ਹੈ, ਇਹ ਅਜੇ ਸੰਪੂਰਨ ਰੂਪ 'ਚ ਨਹੀਂ ਹੈ। ਉਹਦੀ ਪ੍ਰਾਣ ਪ੍ਰਤਿਸ਼ਠਾ ਦੇ ਹਵਾਲੇ ਨਾਲ, ਮੂਰਤੀ ਸਥਾਪਨਾ ਦੇ ਹਵਾਲੇ ਨਾਲ ਜਿਹੜੇ ਸਨਾਤਨੀ ਨਿਯਮ ਨੇ ਉਹਨਾਂ ਦਾ ਪਾਲਣ ਨਹੀਂ ਕੀਤਾ ਜਾ ਰਿਹਾ। ਇਸ ਨੂੰ ਲੈ ਕੇ ਸਵਾਲ ਖੜੇ ਕੀਤੇ ਸੀਗੇ ਸ਼ੰਕਰਾਚਾਰੀਆ ਜੀ ਨੇ। ਸੋ ਇਸੇ ਲਈ ਉਹ ਨਹੀਂ ਆਏ, ਤੇ ਪਰ ਉਹਦੇ ਬਾਵਜੂਦ ਵੀ ਦਾ ਉਦਘਾਟਨ ਹੋਇਆ। ਔਰ ਉਦਘਾਟਨ ਜਿਹੜੇ ਜਿੰਨੇ ਏਰੀਏ ਦਾ ਹੋਇਆ ਉਹਦੇ ਉੱਪਰ 1800 ਕਰੋੜ ਹੁਣ ਤੱਕ ਖਰਚਾ ਆ ਚੁੱਕਿਆ। ਤੇ ਇਹ ਕਹਿੰਦੇ ਜੀ ਅਜੇ 2000 ਕਰੋੜ ਦਾ ਖਰਚਾ ਅਜੇ ਹੋਣਾ, ਜਿਹੜਾ ਬਾਕੀ ਨਿਰਮਾਣ ਕਾਰਜ ਰਹਿੰਦਾ। ਮਤਲਬ ਇੰਜ ਲਗਭਗ ਇਹ ਮੰਨ ਲਓ ਕਿ 3800 ਤੋਂ 4000 ਕਰੋੜ ਦਾ ਬਜਟ ਹੈਗਾ। ਜੀ ਜੀ। 1800 ਕਰੋੜ ਰੁਪਇਆ ਲਾ ਕੇ ਵੀ ਜੇ ਚੋ ਰਹੀਆਂ ਨੇ ਛੱਤਾਂ, ਔਰ ਉਹ ਸਥਾਨ ਵੀ ਚੋ ਰਿਹਾ ਜਿਸ ਗਰਭ ਗ੍ਰਹਿ ਦੇ ਵਿੱਚ ਮੂਰਤੀ ਸਥਾਪਨਾ ਹੋਵੇ ਰਾਮ ਜੀ ਦੀ, ਰਾਮਲੀਲਾ ਹੋਰਾਂ ਦੀ, ਬਚਪਨ ਵਾਲੀ ਉਹਨਾਂ ਦੀ, ਹੈ ਨਾ। ਸੋ ਇੱਥੋਂ ਅੰਦਾਜ਼ਾ ਲਾਓ, ਇਹਦਾ ਮਤਲਬ ਕੋਈ ਘਪਲਾ ਤਾਂ ਹੈ, ਕੋਈ ਮਟੀਰੀਅਲ ਘਟੀਆ ਹੈ, ਕੋਈ ਇੰਜੀਨੀਅਰ ਦੀ ਚਾਲ ਹੈ, ਕੋਈ ਠੇਕੇਦਾਰਾਂ ਦੀ ਗੜਬੜ ਹੈ, ਕਿੱਥੇ ਮਸਲਾ ਖੜਾ ਹੈ, ਇਹ ਸੋਚਣ ਦੀ ਲੋੜ ਹੈ। ਹੁਣ ਤੱਕ ਕਹਿੰਦੇ ਜੀ 3200 ਕਰੋੜ ਦਾਨ ਵਜੋਂ ਆ ਚੁੱਕਿਆ ਜੀ। ਔਰ ਇਹਦੇ ਵਿੱਚ ਸਭ ਤੋਂ ਵੱਧ ਰਾਮ ਜੀ ਦੀ ਕਥਾ ਗਾਇਨ ਕਰਨ ਵਾਲੇ ਮੁਰਾਰੀ ਬਾਪੂ ਹੋ ਰਹੀ, ਜਿਹੜੀ ਉਹਨਾਂ ਨੇ 11 ਕਰੋੜ ਦਿੱਤਾ ਜੀ। ਤੇ ਇਹ 3200 ਕਰੋੜ ਦੇ ਵਿੱਚੋਂ 1800 ਕਰੋੜ ਖਰਚ ਕੇ ਜੇ ਛੱਤਾਂ ਚੋਣਗੀਆਂ ਹੀ, ਫਿਰ ਸਵਾਲ ਤਾਂ ਹੋਊਗਾ। ਹੁਣ ਇਹ ਉਸ ਗੱਲ ਦਾ ਜਵਾਬ ਹੈ ਜਿਹੜੇ ਅਯੋਧਿਆ ਦੇ ਬ੍ਰਾਹਮਣ ਵਾਸੀਆਂ ਨੂੰ, ਅਯੋਧਿਆ ਦੇ ਹਿੰਦੂ ਵਾਸੀਆਂ ਨੂੰ ਗਾਲਾਂ ਕੱਢਦੇ ਸੀ ਕਿ ਤੁਸੀਂ ਹਰਾਤਾ ਜੀ। ਇਹ ਉਹਨਾਂ ਨੂੰ ਜਵਾਬ ਹੈ ਕਿ ਉਹ ਉੱਥੇ ਬੈਠ ਕੇ ਸਾਰਾ ਕੁਝ ਦੇਖ ਰਹੇ ਨੇ ਜੀ। ਉਹਨਾਂ ਦੇ ਘਰ ਢਾਏ, ਉਹਨਾਂ ਦੀਆਂ ਜ਼ਮੀਨਾਂ ਖੁਸੀਆਂ, ਤੇ ਉਹਨਾਂ ਨੂੰ ਬਣਦੇ ਮੁਆਵਜ਼ੇ ਨਹੀਂ ਮਿਲੇ, ਉਹਨਾਂ ਨੂੰ ਉੱਥੋਂ ਬੇਦਖਲੀ ਵਰਗੀ ਹਾਲਤ ਹੋਈ, ਤੇ ਉਹਨਾਂ ਨੂੰ ਪਰੇਸ਼ਾਨੀਆਂ 'ਚ ਪਾਇਆ, ਮੁਸ਼ਕਲ 'ਚ ਪਾਇਆ, ਤੇ ਉਹ ਤੋਂ ਬਾਅਦ ਕਾਰੋਬਾਰੀ ਬਾਹਰਲੇ ਨੂੰ, ਗੁਜਰਾਤੀਆਂ ਨੂੰ ਲਿਆ ਕੇ ਉੱਥੇ ਬਿਠਾ ਕੇ ਦਿੱਤੇ। ਤੇ ਇਸ ਲਈ ਉਹਨਾਂ ਦਾ ਦਰ ਤਾਂ ਕਿਸੇ ਨੇ ਸਮਝਿਆ ਹੀ ਨਹੀਂ ਜੀ। ਸੋ ਇੱਥੇ ਇਹ ਬਣਾ ਦਿੱਤਾ ਗਿਆ ਕਿ ਵੋਟ ਜੇ ਭਾਜਪਾ ਨੂੰ ਪਾਓਗੇ ਤਾਂ ਹੀ ਤੁਸੀਂ ਰਾਮ ਜੀ ਦੇ ਉਪਾਸਕ ਹੋ, ਨਹੀਂ ਤੁਸੀਂ ਰਾਮ ਜੀ ਦੇ ਉਪਾਸਕ ਨਹੀਂ। ਸੋ ਜਦੋਂ ਤੁਹਾਡੇ ਧਿਆਨ 'ਚ ਹੋਣਾ ਪ੍ਰਵੀਨ ਜੀ, ਜਦੋਂ ਇਹ ਮੰਦਿਰ ਦੀ ਸਥਾਪਨਾ ਦੇ ਕਾਰਜ ਨੂੰ ਅੰਤਮ ਛੂਹਾਂ ਦੇਣ ਦੀ ਪ੍ਰਕਿਰਿਆ ਚੱਲ ਰਹੀ ਸੀ, ਤਦ ਜ਼ਮੀਨ ਘੁਟਾਲਾ ਇੱਕ ਸਾਹਮਣੇ ਆਇਆ ਸੀ। ਬਹੁਤ ਮੁੱਦਾ ਬਣਿਆ ਸੀ ਜ਼ਮੀਨ ਘੁਟਾਲਾ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਸੋ ਉਸ ਨੂੰ ਬੜੀ ਦਬਾਉਣ ਦੀ, ਲੁਕਾਉਣ ਦੀ ਬਹੁਤ ਕੋਸ਼ਿਸ਼ ਹੋਈ ਸੀ। ਸੋ ਹੁਣ ਸਵਾਲ ਇਹ ਹੈ ਕਿ ਕੀ ਜ਼ਮੀਨ ਘੁਟਾਲੇ ਤੋਂ ਅੱਗੇ ਹੁਣ ਨਿਰਮਾਣ ਘੁਟਾਲਾ ਵੀ ਹੋ ਗਿਆ। ਹੁਣ ਇਸ ਕੜੀ ਤੇ ਵੀ ਜਾਣ ਦੀ ਲੋੜ ਹੈ ਕਿ ਕੀ ਭਾਈ ਜੇ 1800 ਕਰੋੜ 'ਚ ਆਹ ਹਾਲ ਹੈ, ਤਾਂ ਜਦੋਂ ਅਗਲਾ 2000 ਕਰੋੜ ਲੱਗੂਗਾ ਫਿਰ ਕੀ ਸਥਿਤੀ ਹੋਊਗੀ। ਔਰ ਅਜੇ ਪਹਿਲਾ ਮੀਂਹ ਹੈ, ਔਰ ਖੁਦ ਮੰਦਿਰ ਦੇ ਮੁੱਖ ਪੁਜਾਰੀ ਜੀ ਸਤਿੰਦਰ ਪ੍ਰਧਾਨ, ਸਤਿੰਦਰ ਆਚਾਰੀਆ ਹੋਰਾਂ ਨੇ, ਸਤਿੰਦਰ ਦਾਸ ਹੋਰਾਂ ਨੇ ਇਹ ਖੁਲਾਸਾ ਕੀਤਾ। ਇਹ ਕਿਸੇ ਹੋਰ ਧਿਰ ਨੇ ਖੁਲਾਸਾ ਨਹੀਂ ਕੀਤਾ, ਔਰ ਉੱਥੋਂ ਦੀਆਂ ਵੀਡੀਓ ਤਸਵੀਰਾਂ ਬਿਲਕੁਲ ਜਨਤਕ ਹੋ ਗਈ। ਜੀ ਜੀ, ਬਿਲਕੁਲ। ਤੇ ਅਗਲੀ ਖਬਰ ਦੇ ਵੱਲ ਵਧੀਏ। ਮੋਦੀ ਸਾਹਿਬ ਦੇ ਨਵੇਂ ਮੰਤਰੀ ਕਹਿ ਰਹੇ ਨੇ, ਕਹਿੰਦੇ ਸਾਡੀ ਸਰਕਾਰ ਤਾਂ ਕਾਰਪੋਰੇਟ ਪੱਖੀ, ਜਦਕਿ ਪਿਛਲੀ ਸਰਕਾਰ 'ਚ ਤਾਂ ਇਹਨਾਂ ਇਲਜ਼ਾਮਾਂ ਤੋਂ ਭੱਜਦੇ ਰਹੇ। ਪ੍ਰਵੀਨ ਜੀ, ਇਹ ਇਲਜ਼ਾਮ ਪਿਛਲੀਆਂ ਮੋਦੀ ਦੀਆਂ 2 ਪਾਰੀਆਂ ਦੇ ਦੌਰਾਨ ਵੱਡਾ ਹੁੰਦਾ ਗਿਆ। ਖਾਸ ਕਰਕੇ ਪਿਛਲੀ ਜਦੋਂ ਦੂਜੀ ਪਾਰੀ ਸੀ, ਉਸ ਦੌਰਾਨ ਜਦੋਂ ਕਿਸਾਨ ਅੰਦੋਲਨ ਸੀ, ਉਸ ਸਮੇਂ ਇਹ ਸਵਾਲ ਦੇਸ਼ ਭਰ 'ਚ ਪ੍ਰਚਲਿਤ ਹੋਇਆ ਕਿ ਨਰਿੰਦਰ ਮੋਦੀ ਸਰਕਾਰ ਕਾਰਪੋਰੇਟ ਘਰਾਣਾ ਹੈ, ਪੱਕੀ ਸਰਕਾਰ। ਮਤਲਬ ਕਾਰਪੋਰੇਟ ਘਰਾਣਿਆਂ ਦਾ ਮਤਲਬ ਮੈਂ ਦੱਸਵਾਂ ਕਿ ਆਪਣੇ ਗੋਬਿੰਦਗੜ੍ਹ 'ਚ ਲੱਗੀ ਕੋਈ ਫੈਕਟਰੀ ਵਾਲਾ ਮਸਲਾ ਨਹੀਂਗਾ, ਹੈ ਨਾ, ਜਾਂ ਜਲੰਧਰ ਘਰਾਂ 'ਚ ਚੱਲਦੇ, ਲੁਧਿਆਣੇ ਘਰਾਂ 'ਚ ਚੱਲਦੇ, ਜਾਂ ਛੋਟੇ ਉਦਯੋਗ ਬੜੇ ਉਦਯੋਗ, ਉਹ ਨਹੀਂ ਗੇ। ਇਹ ਕਾਰਪੋਰੇਟ ਘਰਾਣੇ ਉਹ ਹੁੰਦੇ ਨੇ ਕਿ ਜਿਹੜੇ ਮਤਲਬ ਪੂਰਾ ਸਰਕਾਰ ਦਾ ਸਿਸਟਮ ਸੈੱਟ ਕਰਦੇ ਨੇ। ਅੱਜ ਕੱਲ ਪਹਿਲਾਂ ਸਰਕਾਰ ਨੂੰ ਫੰਡ ਦਿੰਦੇ ਨੇ, ਹਾਂਜੀ ਬਿਲਕੁਲ, ਹੈ ਨਾ, ਫਿਰ ਸਰਕਾਰ ਤੋਂ ਆਪਣੇ ਸਹੂਲਤਾਂ ਹਿਸਾਬ ਨਾਲ 10 ਗੁਣਾ ਕਰਕੇ ਉਹਦਾ ਫਾਇਦਾ ਲੈਂਦੇ ਨੇ। ਫੰਡ ਪਾਰਟੀ ਨੂੰ ਜਾਣਾ, ਸਹੂਲਤ ਸਰਕਾਰ ਤੋਂ ਲੈਣੀ ਹੈ, ਮਤਲਬ ਲੋਕਾਂ ਦਾ ਪੈਸਾ ਫਿਰ ਕਾਰਪੋਰੇਟ ਘਰਾਣਿਆਂ ਨੂੰ। ਹੁਣ ਇਸ ਗੱਲ ਨੂੰ ਲੈ ਕੇ ਸਵਾਲ
ਉੱਡਦਿਆਂ ਟੈਗ ਬਣ ਗਿਆ, ਜਿਵੇਂ ਕਿ ਪੰਚ ਲਾਈਨ ਬਣ ਗਈ ਸੀ ਕਿ ਅਬਾਨੀ ਅਡਾਨੀਆਂ ਦੀ ਸਰਕਾਰ ਹੈ। ਉਹ ਇੱਕ ਸਿੰਬੋਲਿਕ ਸਿੰਬਲ ਬਣ ਗਿਆ ਹੈ ਨਾ, ਅਬਾਨੀ ਅਡਾਨੀ। ਹੁਣ ਉਸ ਗੱਲ ਦੇ ਉੱਤੇ ਮੋਹਰ ਲਾ ਰਹੇ ਨੇ ਨਰਿੰਦਰ ਮੋਦੀ ਕੈਬਨਿਟ ਦੀ ਤੀਜੀ ਪਾਰੀ ਦੇ ਦੌਰਾਨ ਦੇ ਮੰਤਰੀ। ਠੀਕ ਆ। ਇਹ ਹੁਣ ਇੱਥੇ ਵੀ ਸਵਾਲ ਉਹੀ ਹੈ ਕਿ ਕਿਸੇ ਵਿਰੋਧੀ ਧਿਰ ਨੇ ਜਾਂ ਕਿਸੇ ਮੀਡੀਆ ਨੇ ਪ੍ਰੋਪੇਗੈਂਡਾ ਨਹੀਂ ਕੀਤਾ। ਬਿਲਕੁਲ ਸਹੀ। HD ਕੁਮਾਰਾਸਵਾਮੀ ਜੀ ਵੱਡੇ ਉਦਯੋਗ, ਲੋਹਾ ਤੇ ਸਟੀਲ ਵਿਭਾਗ ਦੇ ਮੰਤਰਾਲਾ ਦੇਖ ਰਹੇ ਨੇ। ਠੀਕ ਹੈ ਜੀ। HD ਕੁਮਾਰਾਸਵਾਮੀ ਹੋਰੀ ਕਰਨਾਟਕਾ ਦੇ ਸਾਬਕਾ ਮੁੱਖ ਮੰਤਰੀ ਨੇ, ਜਨਤਾ ਦਲ ਐਸ ਦੇ ਆਗੂ ਨੇ, ਤੇ ਨਰਿੰਦਰ ਮੋਦੀ ਦੀ ਕੈਬਨਿਟ ਦੇ ਵਿੱਚ ਤੀਜੀ ਵਾਰ ਦੀ ਸਰਕਾਰ ਦੀ ਕੈਬਨਿਟ ਦੇ ਵਿੱਚ ਵੱਡੇ ਉਦਯੋਗ ਤੇ ਲੋਹਾ ਤੇ ਸਟੀਲ ਮੰਤਰਾਲਾ ਸੰਭਾਲਣ ਤੋਂ ਬਾਅਦ, ਉਹਦੀ ਸਹੁੰ ਚੁੱਕਣ ਤੋਂ ਬਾਅਦ ਵਾਪਸ ਆਪਣੇ ਗ੍ਰਹਿ ਸੂਬੇ ਕਰਨਾਟਕਾ ਗਏ। ਠੀਕ ਹੈ ਜੀ। ਕਰਨਾਟਕਾ ਜਾਣ ਤੋਂ ਬਾਅਦ ਆਪਣੀ ਪਾਰਟੀ ਦੇ ਦਫ਼ਤਰ ਗਏ, ਪਾਰਟੀ ਦਫ਼ਤਰ ਜਾ ਕੇ ਪਾਰਟੀ ਵਰਕਰਾਂ ਨਾਲ ਗੱਲਬਾਤ ਕੀਤੀ ਤੇ ਉੱਥੇ ਜਨਤਕ ਤੌਰ ਤੇ ਮੀਟਿੰਗ ਦੇ ਵਿੱਚ ਇਹਨਾਂ ਨੇ ਇਹ ਕਹਾਣੀ ਸੁਣਾਈ। ਉਹ ਕਹਿੰਦੇ ਕਿ ਭਾਈ ਮੈਂ ਤਾਂ ਦੇਖ ਸੁਣ ਕੇ ਪੜ੍ਹ ਕੇ ਹੈਰਾਨ ਹੋ ਗਿਆ, ਕਿਆ ਸਿਸਟਮ ਚੱਲਦਾ। ਅੱਛਾ। ਕਹਿੰਦੇ ਗੁਜਰਾਤ ਦੇ ਵਿੱਚ ਇੱਕ ਸੈਮੀ ਕੰਡਕਟਰ ਵਾਲੀ ਕੰਪਨੀ ਲੱਗਣੀ ਸੀ, ਤੇ ਸੈਮੀ ਕੰਡਕਟਰ ਬਣਾਉਣ ਵਾਲੀ ਕੰਪਨੀ ਦੇ ਲਈ ਭਾਰਤ ਸਰਕਾਰ ਨੇ ਇੱਕ ਰੁਜ਼ਗਾਰ ਪੈਦਾ ਹੋਣ ਤੇ ਉਹਨੂੰ 3 ਕਰੋੜ ਤੋਂ ਵੱਧ ਦੀ ਸਬਸਿਡੀ ਦਿੱਤੀ। ਜੀ ਜੀ। ਮਤਲਬ ਇੱਕ ਰੁਜ਼ਗਾਰ, ਜੇ ਇੱਕ ਬੰਦੇ ਨੂੰ ਨੌਕਰੀ ਦਊ ਕੰਪਨੀ ਤਾਂ ਉਹਨੂੰ 3.2 ਕਰੋੜ ਸਰਕਾਰ ਦਊਗੀ ਸਬਸਿਡੀ ਵਜੋਂ। ਇਹ ਹੁਣ HD ਕੁਮਾਰਾਸਵਾਮੀ ਜੀ ਦੱਸ ਰਹੇ ਨੇ। ਇਹ ਇਕੱਲਾ ਇੱਥੇ ਨਹੀਂ ਰੁਕਿਆ, ਹੁਣ ਇਹਨੂੰ ਬੜੇ ਰੂਪ ਚ ਸਮਝੋ। ਠੀਕ ਹੈ ਜੀ। ਉਹ ਕਹਿੰਦੇ ਗੁਜਰਾਤ ਚ ਜਿਹੜੀ ਸੈਮੀ ਕੰਡਕਟਰ ਵਾਲੀ ਇਹ ਕੰਪਨੀ ਲੱਗ ਰਹੀ ਹੈ, ਇਹਦਾ ਕੁੱਲ ਬਜਟ ਹੈ 2.5 ਅਰਬ ਡਾਲਰ। ਠੀਕ ਹੈ ਜੀ। ਇਸ ਕੰਪਨੀ ਦਾ ਕੁੱਲ ਬਜਟ 2.5 ਅਰਬ ਡਾਲਰ ਹੈ। 2.5 ਅਰਬ ਡਾਲਰ ਦਾ ਮਤਲਬ ਹੁੰਦਾ ਲਗਭਗ 21,000 ਕਰੋੜ। 21,000 ਕਰੋੜ ਦੇ ਬਜਟ ਵਾਲੀ ਇਹ ਕੰਪਨੀ, 2.5 ਅਰਬ ਡਾਲਰ ਵਾਲੀ ਇਹ ਕੰਪਨੀ 2 ਅਰਬ ਡਾਲਰ ਸਰਕਾਰ ਤੋਂ ਸਬਸਿਡੀ ਚ ਲੈ ਰਹੀ ਹੈ। ਅੱਛਾ। 2.5 ਅਰਬ ਡਾਲਰ ਚੋਂ 2 ਅਰਬ ਡਾਲਰ ਉਹਨੂੰ ਸਬਸਿਡੀ ਚ ਸਰਕਾਰ ਦੇ ਰਹੀ ਹੈ। ਮਤਲਬ ਵਿਕਾਸ ਦੇ ਨਾਂ ਤੇ, ਰੁਜ਼ਗਾਰ ਪੈਦਾ ਹੋਣ ਦੇ ਨਾਂ ਤੇ, ਡਿਵੈਲਪਮੈਂਟ ਦੇ ਨਾਂ ਤੇ ਲੋਕਾਂ ਦਾ ਪੈਸਾ ਕਾਰਪੋਰੇਟ ਕੰਪਨੀ ਨੂੰ ਦਿੱਤਾ ਜਾ ਰਿਹਾ ਕਿ ਜੀ ਇਹਨੇ 5,000 ਬੰਦਿਆਂ ਨੂੰ ਨੌਕਰੀ ਦੇਣੀ ਹੈ। ਉਸ 'ਚ ਤਜਵੀਜ਼ ਹੈ ਕਿ 5,000 ਦਾ ਰੁਜ਼ਗਾਰ ਪੈਦਾ ਹੋਊਗਾ। ਕਹਿੰਦੇ 5,000 ਦੇ ਰੁਜ਼ਗਾਰ ਬਦਲੇ ਜੇ 2 ਅਰਬ ਡਾਲਰ ਸਬਸਿਡੀ ਆ ਤਾਂ ਇਹਦਾ ਮਤਲਬ ਕੱਲੇ ਰੁਜ਼ਗਾਰ ਪਿੱਛੇ 3.2 ਕਰੋੜ ਹੋ ਗਿਆ, 3 ਕਰੋੜ ਤੋਂ ਉੱਪਰ ਹੋ ਗਿਆ। ਠੀਕ ਹੈ। ਉਹਨਾਂ ਨੇ ਐਵਰੇਜ ਕੱਢ ਕੇ ਦੱਸਿਆ। ਸੋ ਹੁਣ ਇਹ ਲੋਕਾਂ ਦਾ ਪੈਸਾ ਇਸ ਹੀਲੇ ਨਾਲ, ਮਤਲਬ MSP ਮੰਗਣ ਤੇ ਹਾਏ ਹਾਏ ਹੈ, ਪਰਾਲੀ ਦੇ ਅੱਗ ਲਾਉਣ ਤੋਂ ਰੋਕਣ ਦੇ ਲਈ ਵੀ ਦੇਣ ਤੇ ਹਾਏ ਹਾਏ ਹੈ, ਨਰੇਗਾ ਵਾਲੇ ਮਜ਼ਦੂਰਾਂ ਨੂੰ ਦਿਹਾੜੀ ਦੱਪਾ ਦੇਣ ਤੇ ਹਾਏ ਹਾਏ ਹੈ ਨਾ, ਛੋਟੇ ਦੁਕਾਨਦਾਰ ਉਹਨਾਂ ਦੇ ਕੋਈ ਛੱਡਣਾ ਪੈ ਜਾਵੇ ਕੁਛ ਹਾਏ ਹਾਏ ਆ, ਉਹਨਾਂ ਲਈ ਟੈਕਸ ਇੰਨੇ ਨੇ, ਸਾਰਾ ਕੁਛ ਨੇ। ਤੇ ਇੱਥੇ ਵੱਡੇ ਕਾਰਪੋਰੇਟ ਘਰਾਣੇ, ਇਹਦਾ ਮਤਲਬ ਇਹ ਗੱਲ ਸਪਸ਼ਟ ਹੋ ਗਈ ਕਿ ਭਾਜਪਾ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਝੋਲੀ 'ਚ ਹੈ ਜਾਂ ਉਹਨਾਂ ਦੇ ਇਸ਼ਾਰੇ ਤੇ ਚੱਲਦੀ ਹੈ। ਇਹ ਤੋਂ ਵੱਡਾ ਖੁਲਾਸਾ ਹੋਰ ਕੀ ਹੋਊਗਾ ਜਦੋਂ ਉਹਨਾਂ ਦਾ ਖੁਦ ਮੰਤਰੀ ਇਹ ਗੱਲ ਜਨਤਕ ਕਰੇ ਕਿ ਭਾਈ ਆਹ ਕੁਛ ਹੋ ਰਿਹਾ ਜੀ। ਤੋ ਇਹ ਆਪਣੇ ਆਪ 'ਚ ਇੱਕ ਵੱਡਾ ਪਹਿਲੂ ਉੱਭਰਿਆ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਮੁਫਤ ਸਫ਼ਰ ਦੀ। ਸ਼ਰਮਾ ਦੀ ਜਿਹੜੀ ਖਬਰ ਆਪਾਂ ਕਰਨ ਜਾ ਰਹੇ ਹਾਂ, ਸ਼ਾਇਦ ਬੀਬੀਆਂ ਨੂੰ ਉਹ ਗਵਾਰਾ ਨਾ ਗੁਜ਼ਰੇ। ਕਹਿੰਦੇ ਕਿ ਹੁਣ ਆਧਾਰ ਕਾਰਡ ਉੱਤੇ ਬੀਬੀਆਂ ਦਾ ਮੁਫਤ ਬੱਸ ਸਫ਼ਰ ਸੰਭਵ ਨਹੀਂ ਹੈ, ਤੇ ਜੇਕਰ ਇਸ ਤਰ੍ਹਾਂ ਹੋ ਗਿਆ, ਜਿਸ ਦਿਨ ਆਪਾਂ ਇੱਕ ਦਿਨ ਪਹਿਲਾਂ ਵੀ ਗੱਲ ਕੀਤੀ ਸੀ ਵੋਟ ਬੈਂਕ ਦੇ ਬਾਰੇ, ਤਾਂ ਇਹ ਤਾਂ ਬਹੁਤ ਵੱਡਾ ਵੋਟ ਬੈਂਕ ਖੁੱਸ ਜੂਗਾ। ਨਹੀਂ, ਇਹ ਆਪਾਂ ਉਸ ਦਿਨ ਜਿਸ ਦਿਨ ਇਹ ਗੱਲ ਖਬਰ ਕਰ ਰਹੇ ਸੀਗੇ ਕਿ ਹਰ ਰੋਜ਼ ਪੰਜਾਬ 'ਚ ਬੀਬੀਆਂ ਲਗਭਗ 1 ਕਰੋੜ ਦਾ ਮੁਫਤ ਸਫ਼ਰ ਕਰਦੀਆਂ, ਜਾਂ ਪੰਜਾਬ ਸਰਕਾਰ ਕੰਨੀ PRTC ਦਾ ਹੀ 400 ਕਰੋੜ ਬਕਾਇਆ ਪਿਆ, ਜਿੱਥੋਂ 300 ਕਰੋੜ ਬੀਬੀਆਂ ਦਾ ਹੀ ਮੁਫਤ ਸਫ਼ਰ ਵਾਲਾ ਬਕਾਇਆ। ਉਸ ਦਿਨ ਆਪਾਂ ਇਸ ਪਹਿਲੂ ਤੋਂ ਵੀ ਗੱਲ ਕਰ ਰਹੇ ਸੀ ਕਿ ਸਰਕਾਰ ਨੂੰ ਜਾਂ ਮੁੱਖ ਮੰਤਰੀ ਸਾਹਿਬ ਨੂੰ ਵਿੱਤ ਵਿਭਾਗ ਨੇ ਰਿਪੋਰਟਾਂ ਬਣਾ ਕੇ ਦਿੱਤੀਆਂ, ਜਨਾਬ ਜੇ ਸੂਬੇ ਨੂੰ ਪੈਰਾਂ ਸਿਰ ਰੱਖਣਾ ਹੈ, ਖਰਚਾ ਪਾਣੀ ਚਲਾਉਣਾ, ਤਾਂ ਕੋਈ ਹਿੱਲੇ ਵਸੀਲੇ ਕਰੋ, ਚਾਹੇ ਕੇਂਦਰ ਵਾਲੇ ਫੰਡ ਵਾਪਸ ਲਿਆਓ, ਚਾਹੇ ਆਪਣੇ ਕੁਝ ਖਰਚੇ ਘਟਾਓ। ਉਹਨਾਂ ਤਜਵੀਜ਼ਾਂ 'ਚ ਕੀ ਇਹ ਤਜਵੀਜ਼ ਇਸ ਲਈ ਆਈ ਹੈ ਕਿ ਬੀਬੀਆਂ ਦਾ ਮੁਫਤ ਸਫ਼ਰ ਜਿਹੜਾ ਆਧਾਰ ਕਾਰਡ ਤੇ ਆਧਾਰਿਤ ਹੈ ਉਸ ਨੂੰ ਰੋਕ ਲਿਆ ਜਾਵੇ, ਉਹਦੀ ਥਾਂ ਤੇ ਸਪੈਸ਼ਲ ਕਾਰਡ ਲਿਆਂਦਾ ਜਾਵੇ। ਹੁਣ ਇਸ ਪਹਿਲੂ ਨੂੰ ਸਮਝਣ ਦੀ ਲੋੜ ਹੈ। ਪੰਜਾਬ ਦੇ ਟਰਾਂਸਪੋਰਟ ਵਿਭਾਗ ਨੇ, ਵਿੱਤ ਵਿਭਾਗ ਨੇ, ਮਹਿਲਾ ਤੇ ਸਮਾਜ ਕਲਿਆਣ ਵਿਭਾਗ ਨੇ ਇੱਕ ਸਮੀਖਿਆ ਬੈਠਕ ਕਰਕੇ ਇਸ ਪ੍ਰਕਿਰਿਆ ਵੱਲ ਵਧਣ ਦੀ ਕੋਸ਼ਿਸ਼ ਕੀਤੀ ਹੈ ਕਿ ਆਧਾਰ ਕਾਰਡ ਨਾਲ ਟਿਕਟ ਤਾਂ ਕੱਟੀ ਜਾਂਦੀ ਹੈ, ਆਧਾਰ ਕਾਰਡ ਭਰ ਕੇ ਟਿਕਟ ਕੱਟ ਦਿੱਤੀ ਜਾਂਦੀ ਹੈ ਕਿ ਇੱਥੋਂ ਲੈ ਕੇ ਇੱਥੇ ਤੱਕ ਸਫ਼ਰ ਕੀਤਾ, ਇੰਨਾ ਕਿਰਾਇਆ ਬਣਦਾ, ਉਹਨੇ ਹਿਸਾਬ ਨਾਲ ਉਹਨੂੰ ਪਰਚੀ 0 ਵਾਲੀ ਦੇ ਦਿੱਤੀ ਜਾਂਦੀ ਹੈ ਤੇ ਆਪਣੇ ਰਿਕਾਰਡ 'ਚ ਕੰਡਕਟਰ ਦੇ ਆ ਜਾਂਦਾ। ਉਹ 15 ਦਿਨਾਂ ਬਾਅਦ PRTC ਵਾਲੇ ਵਿਭਾਗ ਵਾਲੇ ਬਿੱਲ ਬਣਾ ਕੇ ਸਰਕਾਰ ਨੂੰ ਭੇਜ ਦਿੰਦੇ ਕਿ ਇੰਨੀਆਂ ਬੀਬੀਆਂ ਦੀਆਂ ਟਿਕਟਾਂ। ਪਰ ਕਹਿੰਦੇ ਕਿ ਇਹਦੇ ਨਾਲ ਉਹ ਸਿਸਟਮ ਫੜਨਾ ਹਜੇ ਔਖਾ ਹੈ ਕਿ ਇੱਕ ਬੀਬੀ ਨੇ ਕਿੰਨੀ ਵਾਰ ਸਫ਼ਰ ਕੀਤਾ, ਠੀਕ ਹੈ ਜੀ, ਕਦੋਂ ਸਫ਼ਰ ਕੀਤਾ। ਇਸ ਲਈ ਕਹਿੰਦੇ ਸਪੈਸ਼ਲ ਕਾਰਡ ਲਿਆਉਣ ਦੀ ਤਿਆਰੀ ਆ। RFID ਜਾਂ NCMC, ਮਤਲਬ ਜਿਵੇਂ ਉਹ
ਨੈਸ਼ਨਲ ਕਾਮਨ ਮੋਬਿਲਿਟੀ ਕਾਰਡ, ਮਤਲਬ ਇਹ ਇੱਕ ਤਰ੍ਹਾਂ ਦਾ ਮਲਟੀਨੈਸ਼ਨਲ ਕਾਰਡ ਹੋਊਗਾ ਜਿਹਦੇ ਵਿੱਚ ਤੁਸੀਂ ਮੈਟਰੋ 'ਚ ਸਫ਼ਰ ਕਰਨਾ ਹੈ, ਰੇਲਵੇ 'ਚ ਸਫ਼ਰ ਕਰਨਾ ਹੈ ਜਾਂ ਟੋਲ ਪਲਾਜ਼ੇ ਤੋਂ ਲੰਘਣਾ ਹੈ, ਉਹ ਸਾਰੀਆਂ ਪ੍ਰਕਿਰਿਆਵਾਂ ਦੇ ਲਈ ਕਾਰਡ ਵਰਤਿਆ ਜਾ ਸਕਦਾ ਹੈ, ਪਰ ਇੱਥੇ ਉਹ ਮੁਫਤ ਸਫ਼ਰ ਦੇ ਲਈ ਵੀ ਸਹਾਈ ਹੋਊਗਾ। ਠੀਕ ਹੈ ਜੀ। ਇਸ ਤਰ੍ਹਾਂ ਦੀ ਸਰਕਾਰ ਕਿਸੇ ਯੋਜਨਾ ਤੇ ਕੰਮ ਕਰ ਰਹੀ ਆ, ਹੈ ਨਾ। ਪਰ ਹੁਣ ਇਹ ਕਹਿੰਦੇ ਕਿ ਇਹ ਕਾਰਡ ਲਿਆਉਣ ਦੇ ਪਿੱਛੇ ਦੱਸਿਆ ਤਾਂ ਇਹ ਜਾ ਰਿਹਾ ਕਿ ਆਧਾਰ ਕਾਰਡ ਨਾਲ ਹਿਸਾਬ ਕਿਤਾਬ ਰੱਖਣਾ, ਡਾਟਾ ਰੱਖਣਾ ਮੁਸ਼ਕਲ ਹੈ। ਇਸ ਲਈ ਇਹ ਕਾਰਡ ਬੀਬੀਆਂ ਦੇ ਲਈ ਸਮਝ ਲਓ ਮੁਫਤ ਬੱਸ ਸਫ਼ਰ ਦੇ ਲਈ ਪਾਸਪੋਰਟ ਹੋਊਗਾ। ਇਹਦੇ ਵਿੱਚੋਂ ਸਾਰੀ ਜਾਣਕਾਰੀ ਹੋਊਗੀ ਬੀਬੀਆਂ ਦਾ, ਆਧਾਰ ਕਾਰਡ ਵੀ, ਪੈਨ ਕਾਰਡ ਵੀ, ਪਿੰਡ ਵੀ, ਘਰ ਵੀ, ਸਾਰਾ ਐਡਰੈਸ ਪਤਾ ਇਸ ਹਿਸਾਬ ਨਾਲ ਹੋਊਗਾ ਕਿ ਕੰਪਨੀ ਨੇ ਉਹ ਕਾਰਡ ਨੰਬਰ ਪਿਕ ਕੀਤਾ ਤੇ ਬੀਬੀ ਦਾ ਸਾਰਾ ਰਿਕਾਰਡ ਸਕਰੀਨ ਤੇ ਆ ਜਾਊਗਾ ਕਿ ਬੀਬੀ ਕਿੰਨੀ ਵਾਰ ਬੱਸ ਚੜ੍ਹਦੀ ਹੈ, ਕਿੰਨੀ ਵਾਰ ਉਤਰਦੀ ਹੈ, ਕਿੰਨਾ ਸਫ਼ਰ ਕਰਦੀ ਹੈ। ਹੁਣ ਇਸ ਲਈ ਕਹਿੰਦੇ ਕਿ ਇਹ ਕਾਰਡ ਸਹਾਈ ਹੋਊਗਾ ਹਿਸਾਬ ਕਿਤਾਬ ਦੇਖਣ ਦੇ ਲਈ। ਤੁਸੀਂ ਇਹ ਹਿਸਾਬ ਕਿਤਾਬ ਜੇ ਸਮਝਣਾ ਤਾਂ ਲਓ, ਮੋਟੀ ਜੀ ਮੈਂ ਗੱਲ ਦੱਸਦਾ। ਹੁਣ ਤੱਕ ਜਿੱਦਣ ਦੀ ਇਹ ਸਕੀਮ ਆਈ ਆ, ਲਗਭਗ ਅਪ੍ਰੈਲ ਤੋਂ ਇਹ ਸਕੀਮ ਲਾਗੂ ਹੋਈ ਆ, ਅਪ੍ਰੈਲ 2021 ਤੋਂ ਜੀ, ਅਪ੍ਰੈਲ 2021 ਤੋਂ ਆ ਹੁਣ ਆਪਾਂ ਜਦੋਂ ਗੱਲ ਕਰ ਰਹੇ ਹਾਂ ਜੂਨ 2024 ਤੱਕ 35 ਕਰੋੜ ਤੋਂ ਵੱਧ ਬੀਬੀਆਂ ਸਫ਼ਰ ਕਰ ਚੁੱਕੀਆਂ ਬੱਸ 'ਚ ਮੁਫਤ। ਮਤਲਬ ਹਰ ਸਫ਼ਰ ਦੇ ਬਾਰੇ ਜੇ ਆਪਾਂ ਹਿਸਾਬ ਕਿਤਾਬ ਲਾਉਂਦੇ ਨਾ 35.53 ਕਰੋੜ ਬੀਬੀਆਂ ਨੇ ਸਫ਼ਰ ਕੀਤਾ ਬੱਸ 'ਚ ਜੀ, 35.5 ਕਰੋੜ ਤੇ 1680 ਕਰੋੜ ਦਾ ਸਫ਼ਰ ਹੋ ਗਿਆ ਹੁਣ ਤੱਕ। 1680 ਕਰੋੜ ਦਾ ਸਫ਼ਰ ਹੋ ਗਿਆ। 2021-22 ਚ 9.33 ਕਰੋੜ ਬੀਬੀਆਂ ਨੇ ਸਫ਼ਰ ਕੀਤਾ, 22-23 ਦੇ ਵਿੱਚ 13.20 ਕਰੋੜ ਬੀਬੀਆਂ ਨੇ ਸਫ਼ਰ ਕੀਤਾ, 23-24 ਦੇ ਵਿੱਚ 12.5 ਕਰੋੜ 12.50 ਕਰੋੜ ਬੀਬੀਆਂ ਨੇ ਸਫ਼ਰ ਕੀਤਾ। ਇਸੇ ਤਰ੍ਹਾਂ ਰਾਸ਼ੀ ਦੇ ਹਵਾਲੇ ਨਾਲ 2021-22 ਦੇ ਵਿੱਚ 250 ਕਰੋੜ ਦਾ ਸਫ਼ਰ ਕੀਤਾ, 22-23 ਦੇ ਵਿੱਚ 490 ਕਰੋੜ ਦਾ ਬੀਬੀਆਂ ਨੇ ਸਫ਼ਰ ਕੀਤਾ, 23-24 ਦੇ ਵਿੱਚ 500 ਕਰੋੜ ਦੇ ਲਗਭਗ ਸਫ਼ਰ ਕੀਤਾ ਤੇ ਹੁਣ 24-25 ਵਾਲੇ ਬਰੇ ਚ ਵੀ 450 ਕਰੋੜ ਦਾ ਵੱਧ ਦਾ ਸਫ਼ਰ ਕਰ ਲਿਆ। 1680 ਕਰੋੜ ਦਾ ਬੀਬੀਆਂ ਹੁਣ ਤੱਕ ਸਫ਼ਰ ਕਰ ਚੁੱਕੀਆਂ ਨੇ। ਇਸ ਲਈ ਕਹਿੰਦੇ ਕਿ ਉਹ ਆਧਾਰ ਕਾਰਡ ਦਾ ਹਿਸਾਬ ਕਿਤਾਬ ਰੱਖਣਾ ਔਖਾ ਤਾਂ ਅਸੀਂ ਸਪੈਸ਼ਲ ਕਾਰਡ ਲਿਆ ਨਹੀਂ। ਪ੍ਰਵੀਨ ਜੀ, ਇਹ ਦੋ ਭਾਵ ਸਮਝਣ ਦੀ ਲੋੜ ਹੈ ਇਹਨਾਂ ਕਾਰਡਾਂ ਪਿੱਛੇ, ਦੋ ਤਰ੍ਹਾਂ ਦੀ ਮਨਸ਼ਾ। ਇਹ ਸਰਕਾਰ ਹੁਣ ਉਸ ਬੀਬੀਆਂ ਤੇ ਨਜ਼ਰ ਰੱਖਣ ਜਾ ਰਹੀ ਹੈ ਜਿਹੜੀਆਂ ਨੌਕਰੀ ਪੇਸ਼ੇ ਵਾਲੀਆਂ ਨੇ, ਜਿਹਦੀ ਗੱਲ ਆਪਾਂ ਕਰਦੇ ਸੀਗੇ ਕਿ ਬਾਂਹ ਚ 3000-3500 ਵਾਲਾ ਪਰਸ ਪਾ ਕੇ ਟੇਢੀ ਕੂਣੀ ਕਰਕੇ ਬੈਠਦੀਆਂ ਤੇ 70,000 ਤਨਖਾਹ ਲੈਂਦੀਆਂ ਨੇ, ਉਹ ਵੀ ਮੁਫਤ ਸਫ਼ਰ ਕਰ ਰਹੀਆਂ ਨੇ। ਕਿਉਂਕਿ ਜਦੋਂ ਇਹ ਕਾਰਡ ਹੋਊਗਾ ਤੇ ਕਾਰਡ ਤੇ ਜਾਣਕਾਰੀ ਹੋਊਗੀ ਕਿ ਆਹ ਕਾਰਡ ਨੰਬਰ ਵਾਲੀ ਬੀਬੀ ਹਰ ਰੋਜ਼ 6:45 ਵਜੇ ਬੱਸ ਫੜਦੀ ਆ ਸਵੇਰੇ, ਠੀਕ ਹੈ ਜੀ, ਤੇ ਦੁਪਹਿਰ ਨੂੰ ਇਹ ਹਰ ਰੋਜ਼ 3:15 ਬੱਸ ਚੜ੍ਹਦੀ ਆ। ਤੇ ਇਹਦਾ ਮਤਲਬ ਇਹ ਸਕੂਲ ਚ ਕਿਤੇ ਮਾਸਟਰ ਨਹੀਂ ਲੱਗੀ ਆ ਜੀ, ਹੈ ਨਾ। ਆਹ ਬੀਬੀ ਰੋਜ਼ 8:15 ਵਜੇ ਬੱਸ ਫੜਦੀ ਆ ਤੇ ਸ਼ਾਮ ਨੂੰ ਇਹ 5:20 ਤੇ ਬੱਸ ਫੜਦੀ ਆ। ਇਹਦਾ ਮਤਲਬ 9 ਤੋਂ 5 ਵਾਲੀ ਨੌਕਰੀ ਕਰਦੀ ਆ ਕਿਤੇ ਬੈਂਕ ਚ। ਸੋ ਕਿਤੇ ਵੀ ਹੈ ਨਾ, ਬੈਂਕ ਹੋਵੇ, ਸਰਕਾਰੀ ਅਦਾਰਾ ਹੋਵੇ, ਕਿਸੇ ਹੋਰ ਵਿਭਾਗ ਦਾ ਹੋਵੇ। ਸੋ ਇਸ ਤਰ੍ਹਾਂ ਮਤਲਬ ਨੌਕਰੀ ਪੇਸ਼ੇ ਵਾਲੀਆਂ ਬੀਬੀਆਂ ਦਾ ਡਾਟਾ, ਰੂਟੀਨ ਦੇ ਵਿੱਚ ਹਰ ਰੋਜ਼ ਸਫ਼ਰ ਕਰਨ ਵਾਲੀਆਂ ਬੀਬੀਆਂ ਦਾ ਡਾਟਾ ਉਹ ਸਾਹਮਣੇ ਆ ਜਾਊਗਾ ਰਿਕਾਰਡ। ਉਹ ਤੋਂ ਬਾਅਦ ਇਹਦੀ ਸਮੀਖਿਆ ਕੀਤੀ ਜਾ ਸਕਦੀ ਹੈ ਕਿ ਕੀ ਇਹ ਪੈਸੇ ਖਜ਼ਾਨੇ 'ਚ ਬਚਾਏ ਜਾ ਸਕਦੇ। ਪਰ ਕੀ ਇਹ ਕਾਰਡ ਬਣਾਉਣ ਦਾ ਮਕਸਦ ਸਿਰਫ ਇੱਥੇ ਤੱਕ ਹੈ? ਹਾਂਜੀ, ਜਾਂ ਇਹ ਪੈਸੇ ਬਚਾ ਕੇ ਕਿਸੇ ਕੰਪਨੀ ਨੂੰ ਮੁਨਾਫਾ ਦੇਣ? ਪ੍ਰਵੀਨ ਜੀ, ਆਪਾਂ ਕਿੰਨੀ ਵਾਰ ਗੱਲ ਕਰਦੇ ਆਏ ਆ ਕਿ ਜਿੱਦਣ ਦੀ ਪੰਜਾਬ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਤਦ ਤੋਂ ਹਰ ਮਹੀਨੇ 'ਚ 2 ਜਾਂ 3 ਈਵੈਂਟ ਅਜਿਹੇ ਕੀਤੇ ਜਾਂਦੇ ਨੇ ਜਿਹੜੇ ਇੱਕ ਕੰਪਨੀ ਵੱਲੋਂ ਮੈਨੇਜ ਕੀਤੇ ਜਾਂਦੇ ਨੇ। ਕੰਪਨੀ ਇਵੈਂਟ ਕਰਦੀ ਹੈ, ਚਾਹੇ ਉਹ ਬੋਰਡ ਲਾਉਣ ਦੇ ਹੋਣ, ਚਾਹੇ ਬੈਨਰ ਲਾਉਣ ਦੇ ਹੋਣ, ਚਾਹੇ ਸਾਈਕਲ ਯਾਤਰਾ ਹੋਵੇ, ਚਾਹੇ ਕੋਈ ਰੋਡ ਸ਼ੋਅ ਹੋਵੇ, ਚਾਹੇ ਕੋਈ ਡਿਬੇਟ ਹੋਵੇ, ਚਾਹੇ ਆਮੋ ਸਾਹਮਣੇ ਦੀ ਬੈਠਕ ਹੋਵੇ, ਕੁਛ ਹੋਵੇ, ਚਾਹੇ ਖੁੱਲੀ ਚਰਚਾ ਹੋਵੇ। ਜਿਹੜੇ ਵੀ ਇਵੈਂਟ ਹੁੰਦੇ ਨੇ ਉਹ ਕਿਸੇ ਕੰਪਨੀ ਬੇਸ ਹੁੰਦੇ ਨੇ। ਕੰਪਨੀ ਇਵੈਂਟ ਮੈਨੇਜ ਕਰਦੀ ਹੈ ਤੇ ਉੱਤੇ ਕਿਹਾ ਇੰਨਾ ਪੈਸਾ ਖਰਚਾ ਆ ਗਿਆ ਜੀ। ਤੇ ਹੁਣ ਇਸ ਕੰਮ ਦੇ ਲਈ ਵੀ ਇੱਕ ਕੰਪਨੀ ਹਾਇਰ ਕੀਤੀ ਜਾ ਰਹੀ ਹੈ। ਉਹ ਅੱਛਾ, ਇੱਕ ਕੰਪਨੀ ਨੂੰ ਠੇਕਾ ਦਿੱਤਾ ਜਾ ਰਿਹਾ। ਇਕੱਲੇ ਕਾਰਡ ਹੀ ਨਹੀਂ ਬਣਨੇ, ਉਹ ਕਾਰਡ ਨੂੰ ਆਪਰੇਟ ਕਰਨ ਵਾਲੀਆਂ ਕੰਡਕਟਰਾਂ ਨੂੰ ਮਸ਼ੀਨਾਂ ਵੀ ਉਪਲਬਧ ਕਰਾਉਣੀਆਂ ਨੇ। ਉਨੀਆਂ ਮਸ਼ੀਨਾਂ, ਮਤਲਬ ਕੰਡਕਟਰ ਇੱਕ ਬੀਬੀਆਂ ਦੇ ਮੁਫਤ ਵਾਲੀ ਵੀ ਮਸ਼ੀਨ ਰੱਖੂਗਾ। 2 ਮਸ਼ੀਨਾਂ ਵੀ ਕੰਡਕਟਰਾਂ ਨੂੰ ਉਪਲਬਧ ਕਰਾਉਣੀਆਂ। ਸੋ ਮਸ਼ੀਨਾਂ ਵੀ ਖਰੀਦਣੀਆਂ। ਉਹ ਕਾਰਡ ਵੀ ਬੀਬੀਆਂ ਦੇ ਹਿਸਾਬ ਨਾਲ, ਪੰਜਾਬ ਦੇ ਵਿੱਚ ਜਿੰਨੀਆਂ ਬੀਬੀਆਂ ਦੀ ਗਿਣਤੀ ਆ ਉਹਨੇ ਹਿਸਾਬ ਨਾਲ ਕਾਰਡ ਵੀ ਬਣਦੇ ਰਹਿਣੇ ਆ, ਹੈ ਨਾ। ਫਿਰ ਕਿਸੇ ਦਾ ਖੋ ਵੀ ਜਾਣਾ, ਕੁਛ ਵੀ ਜਾਣਾ, ਫਿਰ ਨਵਿਆਉਣ ਦੇ ਨਵਾਂ ਕਾਰਡ ਲੈਣ ਦੇ ਲਈ ਵੀ ਹੋ ਸਕਦਾ ਕੋਈ 50 ਰੁਪਏ 100 ਰੁਪਏ ਪੈਸੇ ਰੱਖ ਦਿੱਤੇ ਜਾਣ, ਹੈ ਨਾ। ਤੇ ਉਹ ਤੋਂ ਬਾਅਦ ਉਹ ਕੰਪਨੀ ਨੂੰ ਆਪਰੇਟ ਕਰਨ ਵਾਲੇ ਬੰਦੇ ਵੀ ਹੋਣਗੇ। ਸੋ ਇਹ ਤਾਂ ਨਹੀਂਗਾ ਕਿ ਬੀਬੀਆਂ ਵਾਲੇ ਪਾਸਿਓਂ ਮੁਨਾਫਾ ਕੱਢ ਕੇ ਇੱਧਰ ਦੇਣਾ ਹੋਵੇ, ਜਾਂ ਉਹ ਚੱਲੇ ਨਾ ਚੱਲੇ, ਪਰ ਇੱਧਰ ਇੱਕ ਨਵਾਂ ਖਿੜਕੀ ਖੁੱਲ ਗਈ। ਸੋ ਇਸ ਲਈ ਇਹ ਖਜ਼ਾਨੇ ਨੂੰ ਖੋਰਾ ਲੱਗਣ ਵਾਲੀ, ਇਸ ਦੇ ਉੱਤੇ ਵੀ ਨਜ਼ਰ ਰੱਖਣ ਦੀ ਲੋੜ ਹੈ ਕਿ ਕਿਤੇ ਕਾਰਡ ਦੀ ਆੜ ਦੇ ਵਿੱਚ ਕੰਪਨੀ ਇਵੈਂਟ ਤਾਂ ਨਹੀਂ ਹੋ ਰਿਹਾ। ਸੋ ਇਹ ਵੀ ਧਿਆਨ ਰੱਖਣ ਵਾਲੀ ਗੱਲ। ਜੀ ਜੀ ਜੀ।
ਤੇ ਆਂਦੇ ਦੀ ਗੱਲ ਕਰੀਏ ਕਿਸਾਨਾਂ ਦੇ ਸ਼ੰਭੂ ਬਾਰਡਰ ਦੇ ਦਿੱਤੇ ਧਰਨੇ ਦੇ ਬਾਰੇ, ਸ਼ੰਭੂ ਬਾਰਡਰ ਤੇ ਹੰਗਾਮਾ ਹੋ ਗਿਆ, ਮਾਹੌਲ ਤਣਾਅਪੂਰਨ ਹੈ ਸ਼ਰਮਾ ਜੀ। ਬਿਲਕੁਲ ਪ੍ਰਵੀਨ ਜੀ, ਜਿਸ ਦਿਨ ਤੋਂ ਸ਼ੰਭੂ ਬਾਰਡਰ ਤੇ ਧਰਨਾ ਚੱਲ ਰਿਹਾ ਉਸ ਦਿਨ ਤੋਂ ਹੀ ਤਣਾਅ ਤਾਂ ਬਣਿਆ ਹੋਇਆ। ਇੱਥੇ ਸੀ ਸ਼ੁਭਕਰਨ ਵਰਗਾ ਪੁੱਤ ਗਵਾ ਚੁੱਕਿਆ ਹੈ ਨਾ, ਜਾਂ ਪ੍ਰਿਤਪਾਲ ਵਰਗਾ ਜ਼ਖਮੀ ਜਿਸ ਹਾਲਤ ਦੇ ਵਿੱਚ ਲਿਆਂਦਾ ਸੀ, ਉਹ ਸਥਿਤੀ ਹੈ। ਹਰਿਆਣੇ ਚ ਕਿਸਾਨ ਚੱਕੇ, ਇੱਧਰ ਆ ਕੇ ਕੁੱਟੇ, ਹੈ ਨਾ, ਸੁਰੱਖਿਆ ਦਸਤਿਆਂ ਤੇ ਸਵਾਲ ਖੜੇ ਹੋਏ, ਪੰਜਾਬ ਪੁਲਿਸ ਦੀ ਕਾਰਵਾਈ ਤੇ ਸਵਾਲ ਖੜੇ ਹੋਏ। ਇਹ ਸਾਰੀ ਪ੍ਰਕਿਰਿਆ ਚ ਅੰਦੋਲਨ ਚੱਲਦਾ ਰਿਹਾ। ਇਹ ਵੀ ਸਵਾਲ ਆਇਆ ਕਿ ਹੁਣ ਤਾਂ ਚੋਣ ਜਾਬਤਾ ਲੱਗ ਗਿਆ, ਚੋਣਾਂ ਆ ਗਈਆਂ, ਹੁਣ ਛੱਡ ਦੇਣਾ ਚਾਹੀਦਾ ਹੈ। ਪਰ ਪੰਨੂ ਪੰਧੇਰ ਹੋਰਾਂ ਦੀ ਜਥੇਬੰਦੀ, ਡੱਲੇਵਾਲ ਹੋਰਾਂ ਦੀ ਜਥੇਬੰਦੀ, ਜਾਂ ਉਹਨਾਂ ਦੇ ਨਾਲ ਜਿਹੜੇ ਆਪਣੇ ਆਪ ਨੂੰ ਗੈਰ ਰਾਜਨੀਤਿਕ ਦੱਸਦੇ ਨੇ, ਉਹਨਾਂ ਨੇ ਆਪਣੀ ਰਾਜਨੀਤੀ ਨਹੀਂ ਛੱਡੀ, ਉਹ ਆਪਣੀ ਰਾਜਨੀਤੀ ਕਰਦੇ ਰਹੇ। ਤੇ ਹਾਂ, ਚਲੋ ਇਹ ਸਭ ਦੇ ਦਰਮਿਆਨ ਰੇਲਵੇ ਟਰੈਕ ਖਾਲੀ ਕੀਤਾ, ਉਸ ਨੂੰ ਲੈ ਕੇ ਵੀ ਕਹਿੰਦੇ ਨੇ ਕਿ ਮਤਲਬ ਕਿ ਪੰਜਾਬ ਦਾ ਵਪਾਰੀ ਖਾਸਾ ਨਾਰਾਜ਼ ਸੀ, ਜਿਹਨੂੰ ਇਹ ਭਾਜਪਾ ਦਾ ਵੋਟ ਬੈਂਕ ਗਿਣਦੇ ਆ। ਠੀਕ ਹੈ, ਪਰ ਹੁਣ ਲੰਘੇ ਦਿਨੀ ਹੋਇਆ ਇਹ ਕਿ ਇਸ ਸ਼ੰਭੂ ਬਾਰਡਰ ਦੇ ਖੇਤਰ ਦੇ ਆਲੇ ਦੁਆਲੇ ਵਾਲੇ ਪਰਿਵਾਰ, ਆਲੇ ਦੁਆਲੇ ਵਾਲੇ ਪਿੰਡਾਂ ਦੇ ਲੋਕ 100 ਦੇ ਕਰੀਬ ਬੰਦੇ ਇਕੱਠੇ ਹੋ ਕੇ ਸ਼ੰਭੂ ਬਾਰਡਰ ਤੇ ਆਏ। ਠੀਕ ਹੈ ਜੀ। ਉਹਦੇ ਵਿੱਚ ਆਲੇ ਦੁਆਲੇ ਦੇ ਪੰਜਾਬ ਔਰ ਹਰਿਆਣਾ ਦੋਵਾਂ ਖੇਤਰਾਂ ਦੇ ਪਿੰਡਾਂ ਦੇ ਆਮ ਲੋਕ ਸੀ, ਜਿਹੜੇ ਖੇਤੀ ਨਾਲ ਸੰਬੰਧਿਤ ਨੇ, ਮਜ਼ਦੂਰੀ ਨਾਲ ਸੰਬੰਧਿਤ ਨੇ, ਨੌਕਰੀ ਪੇਸ਼ੇ ਨਾਲ ਸੰਬੰਧਿਤ ਨੇ, ਕਿਸਾਨੀ ਤੋਂ ਲੈ ਕੇ ਹੋਰ ਵੱਖ-ਵੱਖ ਵਰਗਾਂ ਨਾਲ ਸੰਬੰਧਿਤ ਨੇ। ਉਹਦੇ ਵਿੱਚ ਅੰਬਾਲੇ ਦੇ ਕੱਪੜਾ ਕਾਰੋਬਾਰੀ, ਜਿਹੜੇ ਕੱਪੜਿਆਂ ਦਾ ਕਾਰੋਬਾਰ ਕਰਦੇ ਨੇ, ਉਹ ਦੁਕਾਨਦਾਰ ਦੇ ਨੁਮਾਇੰਦੇ ਵੀ ਸ਼ਾਮਲ ਸੀ, ਕਿਉਂਕਿ ਸਭ ਨੂੰ ਪਤਾ ਹੈ ਕਿ ਅੰਬਾਲੇ 'ਚ ਹੋਲਸੇਲ ਦੀ ਮਾਰਕੀਟ ਅਤੇ ਪੰਜਾਬ ਵਾਲੇ ਬਰੀ ਖਰੀਦਣ ਵੀ ਉੱਥੇ ਹੀ ਜਾਂਦੇ ਨੇ। ਸੋ ਇਸ ਲਈ ਉਹਨਾਂ ਦੇ ਕੰਮਾਂ ਕਰਨ ਦੇ ਵਿੱਚ ਉਹ ਸਾਰੇ ਇਕੱਠੇ ਹੋ ਕੇ ਆਏ। ਉਹ ਕਹਿੰਦੇ ਕਿ ਅਸੀਂ 3-4 ਵਾਰ ਅਰਜ਼ੀਆਂ ਦੇ ਚੁੱਕੇ ਹਾਂ ਇਹਨਾਂ ਨੂੰ ਕਿ ਇਕੱਲੇ 2 ਵੀਲਰ ਦਾ ਰਾਹ ਖੋਲ ਦਿਓ, ਕਿ 2 ਪਹੀਆ ਵਾਹਨ ਨੂੰ ਜਾਣ ਦਿਓ, ਤੇ ਇੰਨਾ ਰਾਹ ਖੋਲ੍ਹਣ ਦੀ ਅਸੀਂ ਮੰਗ ਕਰਦੇ ਹਾਂ। ਤੇ ਕਹਿੰਦੇ ਸਾਡੀ ਨਾ ਚਿੱਠੀ ਦਾ ਜਵਾਬ ਦਿੰਦੇ ਆ, ਨਾ ਸਾਡੇ ਨਾਲ ਗੱਲ ਕਰਦੇ, ਇਸ ਲਈ ਅਸੀਂ ਅੱਜ ਗੱਲ ਕਰਨਾ ਹੈ। ਪਰ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਕਹਿੰਦੇ ਕਿ ਜੀ ਇਹ ਜਿੰਨੇ ਆਏ ਨੇ ਭਾਜਪਾਈ ਪੱਖੀ ਨੇ। ਠੀਕ ਹੈ ਜੀ। ਇਹ ਆਪ ਸਰਕਾਰ ਦੇ ਚੱਕੇ ਹੋਏ ਆਏ ਨੇ, ਆ ਜਿਹੜੇ ਵਪਾਰੀ ਆਏ ਨੇ ਇਹ ਭਾਜਪਾ ਦੇ ਨੇ। ਅੱਛਾ। ਸੋ ਇਸ ਲਈ ਉਹਨਾਂ ਨੇ ਭਾਜਪਾ ਪੱਖੀ ਜਾਂ ਆਮ ਆਦਮੀ ਪੱਖੀ ਕਰਾਰ ਦੇਣ ਦੇ ਨਾਲ ਨਾਲ ਇਹ ਵੀ ਕਿਹਾ ਕਿ ਇਹਨਾਂ 'ਚ ਮਾਈਨਿੰਗ ਮਾਫੀਆ ਇਹਨਾਂ ਨੂੰ ਮੂਹਰੇ ਲਾ ਕੇ ਲਿਆਇਆ। ਇਹ ਰੇਤ ਮਾਈਨਿੰਗ ਮਾਫੀਆ ਜਿਹੜੇ ਘੱਗਰ 'ਚੋਂ ਰੇਤ ਕੱਢ ਕੇ ਵੇਚਦੇ ਨੇ, ਉਹ ਨੇ ਜੀ। ਤੇ ਉਹ ਕਹਿੰਦੇ ਕਿ ਅਸੀਂ ਤਾਂ ਰਾਹ ਮੰਗਣਾ ਆ ਸਕੂਟਰ ਐਕਟਿਵਾ ਦਾ, ਕਿ ਅਸੀਂ ਉਹਦੇ ਪਰ ਰੇਤਾ ਢੋਲਾਂਗੇ। ਸੋ ਜਥੇਬੰਦੀਆਂ ਕਹਿੰਦੀਆਂ ਕਿ ਰਾਹ ਤਾਂ ਫਿਰ ਸਰਕਾਰ ਨੇ ਰੋਕਿਆ, ਅਸੀਂ ਦਿੱਲੀ ਜਾ ਰਹੇ ਸੀ, ਅਸੀਂ ਥੋੜਾ ਰਾਹ ਰੋਕਿਆ। ਅੱਛਾ। ਇਹ ਸਭ ਦੇ ਵਿੱਚ ਤਣਾਅ ਵਾਲਾ ਮਾਹੌਲ ਬਣ ਗਿਆ। ਠੀਕ ਹੈ। ਟਕਰਾਅ ਹੁੰਦਾ ਬਚਿਆ, ਤੂੰ ਮੈਂ ਧੱਕੇ ਮੁੱਕੀ ਤੱਕ ਦੀ ਸਥਿਤੀ ਬਣੀ, ਪਰ ਪੁਲਿਸ ਖੜ ਕੇ ਤਮਾਸ਼ਾ ਦੇਖਦੀ ਰਹੀ। ਤੇ ਹੁਣ ਆਉਂਦੇ ਦਿਨਾਂ 'ਚ ਇਹ ਮਾਹੌਲ ਹੋਰ ਭਖ ਸਕਦਾ ਹੈ। ਪਿੰਡਾਂ 'ਚ ਬੈਠਕਾਂ ਹੋਣ ਲੱਗੀਆਂ, ਪੰਚਾਇਤਾਂ ਹੋਣ ਲੱਗ ਪਈਆਂ। ਸੋ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਇੱਕ ਥਾਂ ਇਕੱਠੇ ਹੋ ਕੇ ਚਰਚਾ ਕਰਨ ਲੱਗ ਪਏ। ਔਰ ਉਹਨਾਂ ਲੋਕਾਂ ਨੇ ਇਹ ਵੀ ਕਿਹਾ ਕਿ ਅਸੀਂ ਉਹੀ ਪਰਿਵਾਰ, ਉਹੀ ਲੋਕ ਆ ਜਿਹੜੇ ਤੁਹਾਡੇ ਨਾਲ ਦਿੱਲੀ ਜਾਂਦੇ ਸੀ, ਦਿੱਲੀ ਬੈਠਦੇ ਸੀ, ਕੋਈ ਆਪਣੀ ਵੀਡੀਓ ਦਿਖਾ ਰਿਹਾ ਸੀ, ਕੋਈ ਫੋਟੋ ਦਿਖਾ ਰਿਹਾ ਸੀ, ਕੋਈ ਆਪਣੇ ਪਰਿਵਾਰ ਦਾ ਹਵਾਲਾ ਦੇ ਰਿਹਾ ਸੀ। ਉਹ ਕਹਿੰਦੇ ਜਦੋਂ ਜ਼ਮੀਨਾਂ ਖੋਣ ਦਾ ਮਸਲਾ ਸੀ ਤਦ ਅਸੀਂ ਨਾਲ ਸੀ, ਹੁਣ ਤੁਸੀਂ ਉਹਨਾਂ ਸਰਕਾਰਾਂ ਨੂੰ ਤਾਂ ਕੋਈ ਅਸਰ ਨਹੀਂ ਹੋ ਰਿਹਾ, ਪਰੇਸ਼ਾਨ ਅਸੀਂ ਹੋ ਰਹੇ ਹਾਂ। ਬਿਲਕੁਲ ਸਹੀ। ਸੋ ਇਸ ਪਹਿਲੂ ਤੇ ਮਾਹੌਲ ਸ਼ੰਭੂ ਬਾਰਡਰ ਦੇ ਆਲੇ ਦੁਆਲੇ ਵਾਲੇ ਪਿੰਡਾਂ 'ਚ ਤਣਾਅ ਵਾਲਾ ਤਾਂ ਬਣੇ ਰਿਹਾ। ਪੰਜਾਬ ਦੇ ਵੀ ਕੁਝ ਲੋਕਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਤਣਾਅ ਫੈਲ ਰਿਹਾ, ਚਾਹੇ ਉਹ ਸ਼ਹਿਰੀ ਵਰਗਾ, ਚਾਹੇ ਉਹ ਪੇਂਡੂ ਵਰਗਾ। ਇੱਕ ਟਕਰਾਅ ਵਾਲੀ ਸਥਿਤੀ ਜਥੇਬੰਦੀਆਂ ਖਿਲਾਫ ਬਣਦੀ ਜਾ ਰਹੀ ਹੈ। ਇਸ ਨੂੰ ਭਾਂਪਣ 'ਚ ਅਜੇ ਜਥੇਬੰਦੀਆਂ ਨਾਕਾਮ ਨੇ। ਸਮਝ ਲੈ ਲੈਣੀ ਚਾਹੀਦੀ ਹੈ ਜਥੇਬੰਦੀਆਂ ਨੂੰ ਕਿ ਇਹ ਨਾ ਹੋਵੇ ਆਉਣ ਦਿਨਾਂ ਦੇ ਵਿੱਚ ਤੁਹਾਡੇ ਨਾਲ ਟਕਰਾਅ ਇਸ ਕਦਰ ਵੱਧ ਜਾਵੇ ਕਿ ਤੁਹਾਡੇ ਝੰਡਿਆਂ ਨੂੰ ਲੋਕ ਹੱਥ ਪਾਉਣ ਲੱਗ ਜਾਣ। ਇਸ ਲਈ ਜਥੇਬੰਦੀਆਂ ਗੰਭੀਰਤਾ ਨਾਲ ਸੋਚਣ ਕਿ ਅਸੀਂ ਨਜਿੱਠਣਾ ਸਰਕਾਰ ਨਾਲ, ਤੇ ਸਰਕਾਰਾਂ ਦੇ ਦਰ ਘੇਰੀਏ, ਸਰਕਾਰਾਂ ਦੇ ਘਰ ਘੇਰੀਏ, ਮੰਤਰੀਆਂ ਦੇ। ਹੁਣ ਪੰਜਾਬ ਤੋਂ 13 ਮੈਂਬਰ ਪਾਰਲੀਮੈਂਟ ਨੇ, ਘੇਰੋ ਜਾ ਕੇ ਕਿ ਦੱਸੋ ਬਾਈ, ਜਵਾਬ ਤਲਬੀ ਕਰੋ। ਮੰਤਰੀ ਸਾਹਿਬ ਬਣੇ ਨੇ ਭਾਜਪਾ ਵੱਲੋਂ, ਜਾ ਕੇ ਘੇਰੋ। ਸੋ ਪੰਜਾਬ ਸਰਕਾਰ ਦੇ ਤੁਹਾਡੇ ਕੋਲ 92 ਐਮਐਲਏ ਨੇ, ਪੰਜਾਬ ਦੇ 117 ਐਮਐਲਏ ਨੇ, ਘੇਰੋ। ਸੋ ਪਰ ਇਹ ਸਥਿਤੀ ਦੇ ਨਾਲ ਜੇਕਰ ਇਹ ਆਮੋ ਸਾਹਮਣਾ ਹੁੰਦਾ ਰਿਹਾ ਤਾਂ ਇਹ ਪੰਜਾਬ ਲਈ ਸਹੀ ਨਹੀਂ ਹੋਊਗਾ, ਇਹ ਟਕਰਾਅ ਵੱਧ ਸਕਦਾ। ਦੇਖੋ ਸ਼ਰਮਾ ਜੀ, 2 ਗੱਲਾਂ ਨੇ। ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਕਿਸਾਨਾਂ ਨੂੰ, ਕਿਸਾਨੀ ਦਾ ਨਾ ਇੱਕ ਸਮਾਜਿਕ ਇਮੇਜ ਹੈ, ਕਿਸਾਨੀ ਦੀ ਇੱਕ ਜਿਹੜੀ ਤਸਵੀਰ ਹੈ ਨਾ, ਉਹਦੀ ਜਿਹੜੀ ਸਮਾਜਿਕ ਇਮੇਜ ਹੈ ਉਹ ਬਹੁਤ ਚੰਗੀ ਆ, ਬਹੁਤ ਸ਼ਾਨਦਾਰ ਹੈ। ਲੋਕਾਂ ਨੂੰ ਲੱਗਦਾ ਕਿ ਯਾਰ ਇਹ ਨਰਮ ਜਿਹਾ ਬੰਦਾ, ਸਰਕਾਰਾਂ ਦੇ ਨਾਲ ਧੱਕਾ ਕਰਦੇ, ਕਿਸਾਨ ਵਰਗ ਕਹਿ ਦਿੰਦੇ ਆਪਾਂ, ਮਿਹਨਤਕਸ਼ ਲੋਕ ਨੇ। ਪਰ ਕਈ ਵਾਰੀ ਜਦੋਂ ਅਸੀਂ ਆਪਣੀ ਸਾਰੀ ਊਰਜਾ ਨੂੰ ਚੈਨਲਾਈਜ਼ ਨਹੀਂ ਕਰਦੇ ਤੇ ਉਹਨੂੰ ਦੂਜੇ ਪਾਸਿਓਂ ਤੋਂ ਲੈ ਜਾਂਦੇ, ਫਿਰ ਸਾਡੀ ਅਗਵਾਈ ਤੇ ਕਿੰਤੂ ਹੋਣਾ ਸ਼ੁਰੂ ਹੋ ਜਾਂਦਾ। ਕਿਸਾਨਾਂ ਨੇ ਜਿੰਨੇ ਵੀ ਮੋਰਚੇ ਮਾਰੇ ਨੇ, ਉਹਨਾਂ 'ਚ ਸਥਾਨਕ ਲੋਕਾਂ ਦਾ ਸਹਿਯੋਗ ਬਹੁਤ ਵੱਡਾ ਸੀ। ਮੈਨੂੰ ਚੰਗੀ ਤਰ੍ਹਾਂ ਯਾਦ ਆ, ਜਦੋਂ ਇਹ ਲੋਕ ਇੱਥੇ ਆ ਕੇ ਖੜੇ ਸੀ, ਖੱਟਰ ਨੇ ਰਾਹ ਰੋਕੇ ਸੀ, ਉਦੋਂ ਇਹਨਾਂ ਲੋਕਾਂ ਨੇ ਆਖਿਆ ਸੀ ਰਾਸ਼ਨ ਨਾ ਖੋਲਿਓ, ਅਸੀਂ ਆਏ ਹਾਂ ਲੰਗਰ ਲੈ ਕੇ ਤੁਹਾਡੇ ਲਈ। ਤੁਸੀਂ ਆਪਦੇ ਆਟੇ ਦੇ ਗੱਟੇ ਨਹੀਂ ਖੋਲਣੇ, ਤੁਸੀਂ ਆਪਣੇ ਗੈਸ ਸਿਲੰਡਰ ਨਹੀਂ ਚਲਾਉਣੇ,
ਤੁਸੀਂ ਕਿਸੇ ਤਰ੍ਹਾਂ ਇਹ ਨਹੀਂ ਕਰਨਾ ਕਿ ਬਾਲਣ ਕਿੱਥੋਂ ਲਈਏ ਕੀ ਕਿੱਥੋਂ ਲੈ ਕੇ ਤੁਸੀਂ ਬਿਲਕੁਲ। ਬੈਠੋ ਧਰਨਾ ਲਾ ਕੇ, ਕੋਈ ਗੱਲ ਨਹੀਂ, ਜ਼ੁਲਮ ਹੋਊਗਾ ਇਕੱਠੇ ਸਹਾਂਗੇ, ਪ੍ਰਸ਼ਾਦੇ ਦਾ ਫਿਕਰ ਨਹੀਂ ਕਰਨਾ, ਲੰਗਰ ਦਾ ਫਿਕਰ ਨਹੀਂ ਕਰਨਾ। ਪਰ ਜੇਕਰ ਅਸੀਂ ਉਹਨਾਂ ਲੋਕਾਂ ਨਾਲ ਮਿਲ ਕੇ ਨਹੀਂ ਚੱਲ ਸਕਦੇ ਤਾਂ ਸਾਨੂੰ ਕੱਲ ਨੂੰ ਸਵਾਲ ਤਾਂ ਖੜੇ ਹੋਣਗੇ ਹੀ ਨਾ। ਬਿਲਕੁਲ ਇਹ ਸਵਾਲ ਹੈਗਾ ਜੀ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।